ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਧਰਤੀ ਸੂਫੀ ਸੰਤਾਂ ਤੇ ਪੀਰਾਂ ਫਕੀਰਾਂ ਦੀ ਧਰਤੀ ਰਹੀ ਹੈ। ਅਜਿਹੇ ਹੀ ਫਕੀਰ ਇੱਕ ਹਨ ਹਜ਼ਰਤ ਸਾਈਂ ਮੀਆਂ ਮੀਰ ਜੀ, ਜਿਨ੍ਹਾਂ ਦਾ ਦਰਬਾਰ ਲਾਹੌਰ ਦੀ ਧਰਤੀ 'ਤੇ ਸਥਿਤ ਹੈ। ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਦਰਬਾਰ ਤੇ ਕਰਾਂਗੇ ਉਹਨਾਂ ਦੇ ਦਰਬਾਰ ਦੇ ਦਰਸ਼ਨ ਅਤੇ ਜਾਣਾਂਗੇ ਇਤਿਹਾਸ ਦੇ ਬਾਰੇ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਦਰਸ਼ਨ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਦੇ। ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਜਨਮ 1550 ਈਸਵੀ ਵਿੱਚ ਸਿੰਧ ਦੀ ਧਰਤੀ ਉੱਤੇ ਸਿਵਸਤਾਨ ਦੇ ਵਿੱਚ ਹੋਇਆ। ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਆਪਣੀ ਮੁੱਢਲੀ ਤਾਲੀਮ ਆਪਣੇ ਮਾਤਾ ਪਿਤਾ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਆਪਣੇ ਮੁਰਸ਼ਦ ਹਜ਼ਰਤ ਖਿਜ਼ਰ ਸਿਵਸਤਾਨੀ ਕੋ ਤਾਲੀਮ ਹਾਸਲ ਕਰਦੇ ਰਹੇ। 25 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਲਾਹੌਰ ਸ਼ਹਿਰ ਦੀ ਧਰਤੀ ਦਾ ਰੁਖ ਕੀਤਾ, ਜਿੱਥੇ ਆਲਾ ਤਾਲੀਮ ਵਾਸਤੇ ਉਹ ਆਏ ਅਤੇ ਇੱਥੋਂ ਦੇ ਹੋ ਕੇ ਰਹਿ ਗਏ। ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਸ਼ੁਮਾਰ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੇ ਲੋਕਾਈ ਦੀ ਭਲਾਈ ਵਾਸਤੇ ਇੱਕ ਬਹੁਤ ਉੱਚੇ ਪੱਧਰ 'ਤੇ ਕੰਮ ਕੀਤਾ, ਔਰ ਉਹਨਾਂ ਨੇ ਨਾ ਸਿਰਫ ਮੁਸਲਮਾਨਾਂ ਬਲਕਿ ਹਰ ਧਰਮ ਦੇ ਵੱਖ-ਵੱਖ ਫਿਰਕੇ ਦੇ ਲੋਕਾਂ ਵਾਸਤੇ ਕੰਮ ਕੀਤਾ। ਹਾਂਜੀ ਮਿੱਤਰ ਪਿਆਰਿਓ, ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਜਿਹੜਾ ਪਾਲਣ ਪੋਸ਼ਣ ਹੈ, ਜਿਹੜੀ ਮੁੱਢਲੀ ਤਾਲੀਮ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ। ਇਤਿਹਾਸਕਾਰ ਲਿਖਦੇ ਹਨ ਕਿ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿੰਨੀ ਵੀ ਤਾਲੀਮ ਹੈ ਉਹਨਾਂ ਦੀ ਵਾਲਦਾ ਮਾਜਦਾ ਨੇ ਕੀਤੀ। ਇਸ ਤੋਂ ਬਾਅਦ ਹਜ਼ਰਤ ਸਾਈਂ ਮੀਆਂ ਮੀਰ ਜੀ ਆਪਣੇ ਮੁਰਸ਼ਦ ਦੀ ਤਲਾਸ਼ ਦੇ ਵਿੱਚ ਨਿਕਲਦੇ ਨੇ। ਇਤਿਹਾਸਕਾਰ ਲਿਖਦੇ ਹਨ ਕਿ ਚੱਲ ਰਹੇ ਨੇ ਹਜ਼ਰਤ ਸਾਈਂ ਮੀਆਂ ਮੀਰ ਜੀ, ਅਤੇ ਚੱਲਦੇ ਹੋਏ ਉਹਨਾਂ ਦਾ ਗੁਜ਼ਰ ਇੱਕ ਵੀਰਾਨੀ ਥਾਂ ਇੱਕ ਜੰਗਲ ਦੇ ਵਿੱਚੋਂ ਹੁੰਦਾ ਹੈ, ਜਿੱਥੇ ਉਹ ਦੇਖਦੇ ਨੇ ਕਿ ਇੱਕ ਤੰਦੂਰ ਬਲ ਰਿਹਾ। ਉਹ ਦੇਖਦੇ ਨੇ ਕਿ ਇੰਨੀ ਵੀਰਾਨੀ ਦੇ ਵਿੱਚ ਕਿਹੜਾ ਬੰਦਾ ਜਿਹੜਾ ਇੱਥੇ ਇਸ ਸਮੇਂ ਤੰਦੂਰ ਤਪਾ ਕੇ ਬੈਠਾ ਹੈ। ਇਹ ਦੇਖਣਾ ਹੀ ਹੁੰਦਾ ਕਿ ਉਸ ਥਾਂ ਦੇ ਉੱਤੇ ਚੱਲ ਜਾਂਦੇ ਨੇ, ਪਰ ਉੱਥੇ ਜਾ ਕੇ ਦੇਖਦੇ ਉਹਨਾਂ ਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ। ਪੂਰੀ ਰਾਤ ਦਾ ਸਮਾਂ ਉੱਥੇ ਲੰਘਾਉਂਦੇ ਨੇ, ਫਿਰ ਵੀ ਉਹਨਾਂ ਨੂੰ ਕੋਈ ਇੱਥੇ ਦਿਖਦਾ ਨਹੀਂ। ਜਿੱਦਾਂ ਹੀ ਸੁਬਾਹ ਹੁੰਦੀ ਹੈ, ਇੱਕ ਸ਼ਖਸ ਉਹਨਾਂ ਨੂੰ ਉੱਥੇ ਨਜ਼ਰ ਆਉਂਦੇ ਨੇ, ਉਹ ਦਿਖਾਈ ਦਿੰਦੇ ਨੇ ਅਤੇ ਉਹਨਾਂ ਦੇ ਕੋਲ ਜਾਂਦੇ ਨੇ। ਜਿਵੇਂ ਹੀ ਹਜ਼ਰਤ ਸਾਈਂ ਮੀਆਂ ਮੀਰ ਜੀ ਉਹਨਾਂ ਦੇ ਕੋਲ ਜਾਂਦੇ ਨੇ, ਉਹ ਅੱਗੋਂ ਬੋਲਦੇ ਨੇ, ਹਾਂ ਮੀਆਂ ਮੀਰ ਖੈਰ ਨਾਲ ਆਇਆ। ਇਹ ਗੱਲ ਸੁਣਨੀ ਹੁੰਦੀ ਹੈ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਚੌਂਕ ਜਾਂਦੇ ਨੇ, ਹੈਰਾਨ ਹੋ ਜਾਂਦੇ ਨੇ ਕਿ ਇਹਨਾਂ ਨੂੰ ਮੇਰਾ ਨਾਂ ਕਿਵੇਂ ਪਤਾ। ਫਿਰ ਉਹ ਉਹਨਾਂ ਨੂੰ ਦੱਸਦੇ ਨੇ ਕਿ ਅਸਲ ਦੇ ਵਿੱਚ ਮੇਰਾ ਨਾਮ ਮੀਆਂ ਮੀਰ ਹੈ, ਔਰ ਮੈਂ ਇਸ ਥਾਂ ਤੋਂ ਬਿਲੋਂਗ ਕਰਨਾ ਹੈ ਅਤੇ ਮੈਂ ਆਪਣੇ ਮੁਰਸ਼ਦ ਹਜ਼ਰਤ ਖਿਜ਼ਰ ਸਿਵਸਤਾਨੀ ਦੀ ਤਲਾਸ਼ ਦੇ ਵਿੱਚ ਨਿਕਲਿਆ। ਅਤੇ ਅੱਗੇ ਉਹ ਸ਼ਖਸ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਜਾਣਦਾ ਤਾਂ ਨਹੀਂ, ਪਰ ਮੇਰਾ ਨਾਂ ਵੀ ਖਿਜ਼ਰ ਹੀ ਹੈ। ਇੰਨੀ ਕੁ ਗੱਲ ਸੁਣਨੀ ਹੁੰਦੀ ਹੈ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਉਹਨਾਂ ਦੇ ਚਰਨੀ ਡਿੱਗ ਜਾਂਦੇ ਆ ਅਤੇ ਉਹਨਾਂ ਨੂੰ ਆਪਣਾ ਮੁਰਸ਼ਦ ਮੰਨ ਲੈਂਦੇ ਨੇ। ਅਤੇ ਇਸ ਤੋਂ ਬਾਅਦ ਆਪਣੀ ਜਿੰਨੀ ਵੀ ਤਾਲੀਮ ਹੈ ਉਹ ਆਪਣੇ ਮੁਰਸ਼ਦ ਹਜ਼ਰਤ ਖਿਜ਼ਰ ਸਿਵਸਤਾਨੀ ਤੋਂ ਹਾਸਲ ਕਰਦੇ ਨੇ, ਅਤੇ ਉਹਨਾਂ ਤੋਂ ਫੈਜ਼ਯਾਬ ਹੋਣ ਤੋਂ ਬਾਅਦ ਲਾਹੌਰ ਦੀ ਧਰਤੀ ਦੇ ਉੱਤੇ ਤਾਲੀਮ ਹਾਸਲ ਕਰਨ ਵੀ ਆਉਂਦੇ ਆ ਅਤੇ ਲੋਕਾਂ ਨੂੰ ਫੈਜ਼ ਦੇਣ ਵਾਸਤੇ ਵੀ ਇਸ ਧਰਤੀ ਦੇ ਉੱਤੇ ਆਉਂਦੇ ਆ। ਔਰ ਉਸ ਤੋਂ ਬਾਅਦ ਜਿਹੜਾ ਸਾਰਾ ਸਮਾਂ ਉਹਨਾਂ ਦਾ ਲਾਹੌਰ ਦੀ ਧਰਤੀ ਉੱਤੇ ਹੀ ਬਤੀਤ ਹੁੰਦਾ ਹੈ। ਜਿਸ ਸਮੇਂ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਆਮਦ ਲਾਹੌਰ ਧਰਤੀ 'ਤੇ ਹੁੰਦੀ ਹੈ, ਉਸ ਸਮੇਂ ਇੱਥੇ ਮੁਗਲ ਬਾਦਸ਼ਾਹ ਜਲਾਲੂਦੀਨ ਅਕਬਰ ਦਾ ਰਾਜ ਸੀ ਅਤੇ ਇੱਥੇ ਮੁਗਲ ਸਲਤਨਤ ਦੇ ਜਿਹੜੇ ਸ਼ਾਸਕ ਸੀ ਉਹ ਇੱਥੇ ਹਕੂਮਤ ਕਰ ਰਹੇ ਸਨ। ਹਜ਼ਰਤ ਸਾਈਂ ਮੀਆਂ ਮੀਰ ਜੀ ਨੂੰ ਉਹ ਬੜੀ ਪਵਿੱਤਰ ਨਿਗਾਹ ਨਾਲ ਦੇਖਦੇ ਸਨ ਅਤੇ ਉਹਨਾਂ ਤੋਂ ਅਕੀਦਤ ਰੱਖਦੇ ਸਨ। ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਸੰਗਤ ਦੇ ਵਿੱਚ ਆਉਣਾ ਜਾਣਾ ਉਹਨਾਂ ਦਾ ਬਣਿਆ ਰਹਿੰਦਾ ਸੀ ਅਤੇ ਹਜ਼ਰਤ ਸਾਈਂ ਮੀਆਂ ਮੀਰ ਜੀ ਉਹਨਾਂ ਤੋਂ ਕੁਝ ਖਾਸ ਸਹਿਮਤ ਨਹੀਂ ਸਨ। ਉਹਦੀ ਇੱਕ ਵਜ੍ਹਾ ਇਹ ਕਿ ਮੁਗਲ ਬਾਦਸ਼ਾਹਾਂ ਦਾ ਚਾਲ ਚੱਲਣ ਅਤੇ ਲੋਕਾਂ ਦੇ ਨਾਲ ਉਹਨਾਂ ਦਾ ਵਰਤਾਰਾ ਸੀ, ਪਰ ਫਿਰ ਵੀ ਮੁਗਲ ਬਾਦਸ਼ਾਹ ਉਹਨਾਂ ਦੀ ਸੰਗਤ ਦੇ ਵਿੱਚ ਆਉਂਦੇ ਰਹੇ। ਕਿਹਾ ਜਾਂਦਾ ਹੈ ਕਿ ਦਾਰਾ ਸ਼ਿਕੋ ਇੱਕ ਦਫਾ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਦੇ ਉੱਤੇ ਆਇਆ ਅਤੇ ਇੱਕ ਮੁਰੀਦ ਨੇ ਹਜ਼ਰਤ ਸਾਈਂ ਮੀਆਂ ਮੀਰ ਜੀ ਨੂੰ ਕੁਝ ਨਜ਼ਰਾਨਾ ਪੇਸ਼ ਕੀਤਾ, ਜਿਹਦੇ ਵਿੱਚ ਸਿੱਕੇ ਮੌਜੂਦ ਸਨ। ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਕਿਹਾ ਕਿ ਇਹ ਸਿੱਕੇ ਦਾਰਾ ਸ਼ਿਕੋ ਨੂੰ ਦੇ ਦਿਓ, ਕਿਉਂ ਇਸ ਸਮੇਂ ਸਭ ਤੋਂ ਗਰੀਬ ਆਦਮੀ ਦਾਰਾ ਸ਼ਿਕੋ ਹੈ। ਇਹ ਗੱਲ ਸੁਣ ਕੇ ਦਾਰਾ ਸ਼ਿਕੋ ਬਹੁਤ ਹੈਰਾਨ ਹੋਇਆ ਅਤੇ ਸਾਈਂ ਮੀਆਂ ਮੀਰ ਜੀ ਨੇ ਕਿਹਾ ਕਿ ਜੋ ਇਹ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ, ਵਰਤਾਰਾ ਕਰ ਰਹੇ ਹਨ, ਅਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਦੀ ਦੌਲਤ ਅਤੇ ਦੌਲਤ ਦੀ ਭੁੱਖ ਨਹੀਂ ਮਿਟੀ। ਸੋ ਇਹਨਾਂ ਸਿੱਕਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਦਾਰਾ ਸ਼ਿਕੋ ਨੂੰ ਹੈ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਬੜੇ ਢੰਗ ਅੱਛੇ ਸਲੀਕੇ ਦੇ ਨਾਲ ਹਰ ਤਰ੍ਹਾਂ ਦੇ ਲੋਕਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਮੁਗਲ ਬਾਦਸ਼ਾਹ ਅਤੇ ਆਮ ਲੋਕ ਸ਼ਾਮਲ ਸਨ। ਉਹਨਾਂ ਨੇ ਬਗੈਰ ਮਜ਼ਹਬ, ਬਗੈਰ ਕਿਸੇ ਫਿਰਕੇ ਤੋਂ ਅਤੇ ਬਗੈਰ ਕਿਸੇ ਉੱਚੇ ਪੱਧਰ ਦੇ ਬੰਦੇ ਤੋਂ ਲੈ ਕੇ ਛੋਟੇ ਪੱਧਰ
ਪੱਧਰ ਦੇ ਬੰਦੇ ਤੱਕ ਹਰ ਇੱਕ ਨੂੰ ਇੱਕੋ ਜਿਹੀ ਤਾਲੀਮ ਦਿੱਤੀ। ਇੱਕ ਪਰਮਾਤਮਾ ਨਾਲ ਜੁੜਨ ਦੀ ਅਤੇ ਆਪਣੇ ਨਫਸ ਨੂੰ ਨਫੀ ਕਰਨ ਦੀ ਤਾਲੀਮ ਦਿੱਤੀ। ਉਹਨਾਂ ਦੀ ਜਿੰਨੀ ਵੀ ਸਿੱਖਿਆ ਉਹਦੇ ਵਿੱਚ ਇਹੀ ਦੇਖਣ ਨੂੰ ਮਿਲਦਾ ਹੈ ਕਿ ਖੁਦ ਨੂੰ ਨਫੀ ਕਰਨਾ ਹੀ ਪਰਮਾਤਮਾ ਦੇ ਨਾਲ, ਉਸ ਰੱਬ ਦੇ ਨਾਲ ਜੁੜਨ ਦਾ ਇੱਕ ਜ਼ਰੀਆ ਹੈ। ਇਤਿਹਾਸਕਾਰ ਲਿਖਦੇ ਹਨ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਜਿਹੜਾ ਅਕਸਰ ਵੇਲਾ ਸੀ ਉਹ ਇਬਾਦਤ ਦੇ ਵਿੱਚ ਹੀ ਲੰਘਦਾ ਸੀ। ਉਹ ਇਕੱਲਿਆਂ ਬੈਠ ਕੇ ਉਸ ਰੱਬ ਦੀ ਭਗਤੀ ਕਰਦੇ ਰਹਿੰਦੇ ਸਨ ਅਤੇ ਉਹ ਜਿਹੜੀ ਫਰਜ਼ ਨਮਾਜ਼ਾਂ ਅਤੇ ਜਿੰਨੇ ਵੀ ਫਰਜ਼ ਦੀਨ ਦੇ ਵਿੱਚ ਨਾ ਉਹਨਾਂ ਦੀ ਬਹੁਤ ਪਾਬੰਦੀ ਕਰਦੇ ਸਨ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਇੱਕ ਸਾਦਾ ਲਿਬਾਸ ਪਹਿਨਦੇ ਸਨ ਅਤੇ ਉਹਨਾਂ ਦੇ ਪਹਿਨਣ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਇਹ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੁਸੀਂ ਦਰਵੇਸ਼ ਸਿਫਤ ਇਨਸਾਨ ਹੋ ਔਰ ਤੁਹਾਡਾ ਮਸਲਕ ਦਰਵੇਸ਼ੀ ਹੈ। ਇਸ ਤੋਂ ਇਲਾਵਾ ਦਾਰਾ ਸ਼ਕੋ ਲਿਖਦੇ ਹਨ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਇੰਨੇ ਬੁਲੰਦ ਅਤੇ ਉੱਚੇ ਅਖਲਾਕ ਦੇ ਮਾਲਕ ਸਨ ਕਿ ਉਹ ਕਹਿੰਦੇ ਸਨ ਕਿ ਜੇਕਰ ਅਗਰ ਅਖਲਾਕ ਕਿਸੇ ਇਨਸਾਨ ਦੀ ਸ਼ਕਲ ਦੇ ਵਿੱਚ ਹੁੰਦੇ ਤੇ ਉਹ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਸ਼ਕਲ ਦੇ ਵਿੱਚ ਹੋਣਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਕਿੰਨੇ ਡਾਊਨ ਟੂ ਅਰਥ ਸਨ ਅਤੇ ਕਿੰਨਾ ਲੋਕਾਂ ਨੂੰ ਫੈਜ਼ ਦੇਣ ਵਾਸਤੇ ਕੋਸ਼ਿਸ਼ ਕਰਦੇ ਸਨ ਅਤੇ ਜਿਹੜਾ ਵੀ ਉਹਨਾਂ ਦੇ ਦਰ ਤੇ ਆਇਆ, ਉਹਨਾਂ ਦੇ ਕੋਲ ਆਇਆ, ਉਹਨਾਂ ਨੇ ਹਮੇਸ਼ਾ ਇੱਕੋ ਹੀ ਸਾਰਿਆਂ ਨੂੰ ਦਰਸ ਦਿੱਤਾ, ਆਪਣੇ ਨਫਸ ਨੂੰ ਨਫੀ ਕਰਨ ਦਾ ਅਤੇ ਉਸ ਰੱਬ ਦੀ ਬੰਦਗੀ ਕਰਨ ਦਾ। ਹਾਂਜੀ ਦਰਸ਼ਕੋ, ਇਸ ਸਮੇਂ ਮੇਰੇ ਸਾਹਮਣੇ ਮੌਜੂਦ ਹੈ ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਦਰਬਾਰ। ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਦੇ ਅੰਦਰ ਅਤੇ ਦਿਖਾਉਂਦੇ ਹਾਂ ਦਰਬਾਰ ਦੀ ਰੂਹਾਨੀਅਤ ਭਰਾ ਅਹਿਸਾਸ। ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, ਜਿਵੇਂ ਹੀ ਆਪਾਂ ਦਰਬਾਰ ਦੇ ਅੰਦਰੋਂ ਦਰਸ਼ਨ ਕਰਦੇ ਹਾਂ ਇੱਕ ਬਹੁਤ ਹੀ ਰੂਹਾਨੀਅਤ ਭਰਾ ਅਹਿਸਾਸ ਮਹਿਸੂਸ ਹੁੰਦਾ ਹੈ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਤੇ। ਇੱਥੇ ਇੱਕ ਬਹੁਤ ਹੀ ਖੂਬਸੂਰਤ ਚੀਜ਼ ਜਿਹੜੀ ਕਿ ਦਰਬਾਰ ਤੇ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਜਿਵੇਂ ਹੀ ਆਪਾਂ ਦਾਖਲ ਹੋਏ ਸੀ, ਕਬੂਤਰਾਂ ਦੀ ਇੱਕ ਭਾਰੀ ਸੰਖਿਆ ਇੱਥੇ ਦੇਖਣ ਨੂੰ ਮਿਲਦੀ ਹੈ ਜਿਹੜੀ ਹਰ ਵਕਤ ਦਰਬਾਰ ਦੇ ਉੱਤੇ ਗੁੰਬਦ ਤੇ ਬੈਠੀ ਰਹਿੰਦੀ ਹੈ ਅਤੇ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਜਿਵੇਂ ਹੀ ਆਪਾਂ ਦਰਬਾਰ ਦੇ ਅੰਦਰ ਜਾਂਦੇ ਹਾਂ ਤੇ ਦਰਬਾਰ ਦੇ ਅੰਦਰ ਹਜ਼ਰਤ ਸਾਈਂ ਮੀਆਂ ਮੀਰ ਸਾਹਿਬ ਜੀ ਦੀ ਉਹ ਕਬਰ ਮੁਬਾਰਕ ਨੂੰ ਦੇਖਦੇ ਹਾਂ। ਉਹਦੇ ਉੱਤੇ ਬਹੁਤ ਹੀ ਖੂਬਸੂਰਤ ਅੱਲਾਹ ਤਾਲਾ ਦੇ ਸਫਾਤੀ ਨਾਮ ਜਿਹੜੇ ਕਿ ਅਰਬੀ ਦੇ ਵਿੱਚ ਲਿਖੇ ਹੋਏ ਹਨ ਅਤੇ ਉਹਦੇ ਚਾਰ ਚਵੱਕੇ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਜਿਹੜਾ ਕਿ ਇੱਕ ਰੂਹਾਨੀਅਤ ਭਰਾ ਅਹਿਸਾਸ ਹੁੰਦਾ ਹੈ। ਇਸ ਤੋਂ ਇਲਾਵਾ ਦਰਸ਼ਕੋ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜੀ ਇਹ ਇਮਾਰਤ ਹੈ ਇਹਨੂੰ ਦਾਰਾ ਸ਼ਕੋ ਨੇ ਤਮੀਰ ਕਰਵਾਇਆ ਸੀ। ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਜਦੋਂ ਵਫਾਤ ਹੁੰਦੀ ਹੈ, ਉਹਨਾਂ ਦੀ ਵਫਾਤ ਤੋਂ ਬਾਅਦ ਉਹਨਾਂ ਦੀ ਵਸੀਅਤ ਸੀ ਕਿ ਉਹਨਾਂ ਨੂੰ ਐਸੀ ਥਾਂ ਦੇ ਉੱਤੇ ਦਫਨ ਕੀਤਾ ਜਾਏ ਕਿ ਜਿੱਥੇ ਉਹਨਾਂ ਦੀ ਜ਼ਮੀਨ ਕਲਲੀ ਹੋਵੇ, ਮਤਲਬ ਕਿ ਜਦੋਂ ਉਹਨਾਂ ਦੀ ਜਿਹੜੀ ਹੱਡੀਆਂ ਹੈਗੀਆਂ ਉਹ ਵੀ ਨਾ ਬਚ ਪਾਉਣ। ਇਹਦੀ ਸਭ ਤੋਂ ਵੱਡੀ ਵਜ੍ਹਾ ਸੀ ਇਹ ਵਸੀਅਤ ਕਰਨ ਦੀ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਚਾਹੁੰਦੇ ਸਨ ਕਿ ਜਿਹੜੇ ਉਹਨਾਂ ਦੇ ਮੁਰੀਦ ਨੇ, ਜਿਹੜੇ ਉਹਨਾਂ ਨੂੰ ਮੰਨਣ ਵਾਲੇ ਹਨ, ਉਹ ਕਿਤੇ ਉਹਨਾਂ ਨੂੰ ਰੱਬ ਦੀ ਥਾਂ ਤੇ ਰੱਖਣਾ ਸ਼ੁਰੂ ਨਾ ਕਰ ਦੇਣ। ਇਸ ਕਰਕੇ ਉਹਨਾਂ ਨੇ ਵਸੀਅਤ ਕੀਤੀ ਤੇ ਉਹਨਾਂ ਨੂੰ ਇੱਕ ਦੂਰ ਸ਼ਹਿਰ ਤੋਂ ਬਾਹਰ ਇੱਕ ਜੰਗਲ ਦੇ ਵਿੱਚ ਦਫਨ ਕੀਤਾ ਗਿਆ ਅਤੇ ਇਸ ਥਾਂ ਦੇ ਉੱਤੇ ਜਿਹੜੀ ਇਹ ਇਮਾਰਤ ਹੈ ਦਾਰਾ ਸ਼ਕੋ ਨੇ ਬਾਅਦ ਵਿੱਚ ਤਮੀਰ ਕਰਵਾਈ। ਅਸੀਂ ਦੇਖ ਸਕਦੇ ਹਾਂ ਕਿ ਇਸ ਇਮਾਰਤ ਨੂੰ ਅਗਰ ਜੇਕਰ ਦੇਖੀਏ ਤੇ ਇਹਦੇ ਵਿੱਚ ਸਾਨੂੰ ਮੁਗਲ ਸਲਤਨਤ ਦਾ ਉਹੀ ਆਰਕੀਟੈਕਚਰ ਦੇਖਣ ਨੂੰ ਮਿਲਦਾ ਜਿਹੜੇ ਕਿ ਮੁਗਲ ਬਾਦਸ਼ਾਹ ਯੂਜ਼ ਕਰਦੇ ਸਨ। ਸਭ ਤੋਂ ਵੱਡੀ ਗੱਲ ਜਿਹੜਾ ਸੰਗੇ ਮਰਮਰ ਯੂਜ਼ ਕੀਤਾ ਜਾਂਦਾ। ਉਸ ਤੋਂ ਇਲਾਵਾ ਇਸ ਇਮਾਰਤ ਦੇ ਵਿੱਚ ਉਹ ਲਾਲ ਪੱਥਰ ਦੀ ਵਰਤੋਂ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਚਾਰ ਚਵੱਖੇ ਪਾਸੇ ਉਹ ਜਾਲੀਦਾਰ ਜਿਹੜੇ ਹਵਾਦਾਰ ਦਰਵਾਜ਼ੇ ਵਰਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਬਹੁਤ ਹੀ ਖੂਬਸੂਰਤ ਹਵਾ ਗੁਜ਼ਰਦੀ ਹੈ ਅਤੇ ਜਿਹੜੇ ਜ਼ਾਇਰੀਨ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਜਦੋਂ ਅੰਦਰ ਜਾਂਦੇ ਹਨ ਤੇ ਉਹਨਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਰੂਹਾਨੀਅਤ ਭਰਾ ਠੰਡਕ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਇਲਾਵਾ ਦਰਸ਼ਕੋ, ਇੱਕ ਉਹੀ ਗੇਟ ਜਿਹੜਾ ਕਿ ਇਹਦੇ ਉੱਤੇ ਲਾਇਆ ਗਿਆ, ਬਹੁਤ ਹੀ ਪੁਰਾਤਨ ਸਮੇਂ ਦੇ ਵਿੱਚ ਜਿਹੜਾ ਲੱਕੜੀ ਦਾ ਇੱਥੇ ਗੇਟ ਲਾਇਆ ਗਿਆ ਸੀ, ਉਸੇ ਗੇਟ ਨੂੰ ਉੱਦਾਂ ਹੀ ਸੰਭਾਲ ਕੇ ਰੱਖਿਆ ਹੋਇਆ। ਉਹਦੇ ਉੱਤੇ ਵਕਤ ਦੇ ਨਾਲ ਨਾਲ ਉਹਨੂੰ ਸੰਭਾਲਣ ਦੇ ਵਾਸਤੇ ਕਾਫੀ ਉਹਦੇ ਉੱਤੇ ਜਿਹੜੀਆਂ ਪਰਤਾਂ ਜਿਹੜੀਆਂ ਚੜਾਈਆਂ ਗਈਆਂ ਤਾਂ ਕਿ ਉਹ ਆਪਣੇ ਉਸੇ ਸ਼ਕਲ ਦੇ ਵਿੱਚ ਮੌਜੂਦ ਰਹੇ। ਅਤੇ ਸਭ ਤੋਂ ਖੂਬਸੂਰਤ ਚੀਜ਼ ਇੱਥੇ ਇਹ ਦੇਖਣ ਨੂੰ ਮਿਲਦੀ ਹੈ ਕਿ ਜਿੰਨੇ ਵੀ ਸਾਰੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਉਹ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਇੱਥੇ ਦਰਸ਼ਨ ਕਰਦੇ ਹਨ, ਇੱਥੇ ਲੰਗਰ ਪ੍ਰਸ਼ਾਦਾ ਛਕਦੇ ਹਨ। ਇਸ ਤੋਂ ਇਲਾਵਾ ਆਪਣੇ ਨਾਲ ਜਿਹੜੇ ਲੰਗਰ ਉਹ ਲੈ ਕੇ ਵੀ ਆਉਂਦੇ ਸਨ। ਕਈ ਲੋਕ ਇੱਥੇ ਆ ਕੇ ਆਪਣੀਆਂ ਮੁਰਾਦਾਂ ਮੰਗਦੇ ਹਨ ਤੇ ਕਈ ਲੋਕ ਆਪਣੀਆਂ ਮੁਰਾਦਾਂ ਪੂਰੀਆਂ ਹੋਣ ਤੇ ਇੱਥੇ ਆਪਣਾ ਸ਼ੁਕਰਾਨੇ ਵਜੋਂ ਇੱਥੇ ਆਉਂਦੇ ਹਨ ਤੇ ਆਪਣੀ ਉਹ ਮੁਰਾਦ ਪੂਰੀ ਹੋਣ ਤੇ ਇੱਥੋਂ ਦੇ ਲੋਕਾਂ ਨੂੰ ਲੰਗਰ ਵਰਤਾਉਂਦੇ ਹਨ। ਸੋ ਇਹ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਜਿਹੜੇ ਕਿ ਲੋਕਾਂ ਦੀ ਤਰਫੋਂ ਦੇਖਣ ਨੂੰ ਮਿਲਦਾ ਤੇ ਲੋਕਾਂ ਦਾ ਪਿਆਰ ਜਿਹੜਾ ਕਿ ਇਸ ਦਰਬਾਰ ਦੇ ਨਾਲ ਅਤੇ ਉਹਨਾਂ ਦੀ ਸਹਿਣਸ਼ੀਲਤਾ ਬੜੇ ਪਿਆਰ ਸਤਿਕਾਰ ਨਾਲ ਇੱਥੇ ਦਰਸ਼ਨ ਕਰਨ ਆਉਂਦੇ ਹਨ। ਕੋਈ ਭੀੜ ਦੇ ਵਿੱਚ ਕੋਈ ਇੱਕ ਦੂਸਰੇ ਦੇ ਨਾਲ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਮਿਲਦੀ, ਸਾਰਿਆਂ ਦੇ ਨਾਲ ਇੱਕ ਬਹੁਤ ਹੀ ਅੱਛਾ ਵਰਤਾਰਾ ਦੇਖਣ ਨੂੰ ਮਿਲਦਾ ਹੈ। ਤੇ ਦਰਸ਼ਕੋ, ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਹਜ਼ਰਤ
ਸਾਈਂ ਮੀਆਂ ਮੀਰ ਨੇ ਤਕਰੀਬਨ 60 ਸਾਲ ਦਾ ਸਮਾਂ ਇਸ ਧਰਤੀ ਦੇ ਉੱਤੇ ਗੁਜ਼ਾਰਿਆ ਅਤੇ ਲੋਕਾਂ ਦੀ ਖਿਦਮਤ ਕਰਦੇ ਰਹੇ। ਦਰਸ਼ਕੋ, ਇਸ ਤੋਂ ਇਲਾਵਾ ਅਗਰ ਜੇ ਇਮਾਰਤ ਨੂੰ ਹੀ ਬਾਹਰੋਂ ਦੇਖੀਏ ਤੇ ਬਾਹਰੋਂ ਵੀ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਕਿ ਫਰੈਸਕੋ ਪੇਂਟਿੰਗ ਦਾ ਕੰਮ ਜਿਹੜਾ ਕਿ ਮੁਗਲ ਆਰਟ ਦੀ ਪਛਾਣ ਰਹੀ ਹੈ ਤੇ ਉਹ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਫੁੱਲਦਾਰ ਬੂਟੇ ਬਣਾਏ ਗਏ ਹਨ। ਇਸ ਤੋਂ ਇਲਾਵਾ ਜਦੋਂ ਅੰਦਰ ਵੀ ਅਸੀਂ ਦੇਖਦੇ ਹਾਂ ਤੇ ਅੰਦਰ ਵੀ ਫਰੈਸਕੋ ਪੇਂਟਿੰਗ ਦਾ ਬਹੁਤ ਹੀ ਖੂਬਸੂਰਤ ਚਿੱਤਰਕਾਰੀ ਦਾ ਇੱਕ ਕਮਾਲ ਦੇਖਣ ਨੂੰ ਮਿਲਦਾ, ਜੋ ਕਿ ਮੁਗਲ ਦੌਰ ਦੀ ਪਛਾਣ ਹੈ ਕਿ ਉਹਨਾਂ ਨੇ ਆਪਣੀ ਹਰ ਇਮਾਰਤਾਂ, ਹਰ ਉਸ ਖੂਬਸੂਰਤ ਇਮਾਰਤ ਦੇ ਵਿੱਚ ਉਹਦੀ ਵਰਤੋਂ ਕੀਤੀ, ਚਾਹੇ ਉਹ ਮਕਬਰੇ ਹੋਣ, ਚਾਹੇ ਉਹ ਕਿਲਾ ਹੋਵੇ, ਚਾਹੇ ਉਹ ਦਰਬਾਰ ਹੋਣ। ਉਹਨਾਂ ਸਾਰਿਆਂ ਦੇ ਉੱਤੇ ਖੂਬਸੂਰਤੀ ਨੂੰ ਵਧਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਗਿਆ। ਇਸ ਤੋਂ ਇਲਾਵਾ ਅਸੀਂ ਦੇਖਿਆ ਜਾਏ ਤੇ ਇਸ ਦਰਬਾਰ ਦਾ ਬਹੁਤ ਖੁੱਲ੍ਹਾ ਏਰੀਆ, ਜਿਹਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਆ ਸਕਦੇ ਹਨ, ਦਰਸ਼ਨ ਕਰ ਸਕਦੇ ਹਨ। ਇੱਥੋਂ ਦੇ ਵਸਨੀਕਾਂ ਦੀ ਤਰਫੋਂ ਦੱਸਿਆ ਜਾਂਦਾ ਹੈ ਕਿ ਹਰ ਸਾਲ ਜਦੋਂ ਉਰਸ ਹੁੰਦਾ ਤੇ ਇੱਕ ਲੋਕਾਂ ਦੀ ਬਹੁਤ ਭਾਰੀ ਤਾਦਾਦ ਜੁੜਦੀ ਹੈ। ਕਈ ਦਫਾ ਤਾਂ ਇੱਦਾਂ ਹੁੰਦਾ ਹੈ ਕਿ ਲੋਕ ਬੜੇ ਦੂਰ ਦਰੇੜੇ ਤੋਂ ਆਉਂਦੇ ਹਨ ਤੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਵਾਸਤੇ ਜਿਹੜੇ ਲੋਕਲ ਲੋਕ ਨੇ ਉਹ ਇੱਥੇ ਇਹਨਾਂ ਨੂੰ ਜਗ੍ਹਾ ਦਿੰਦੇ ਹਨ ਤੇ ਇੱਕ ਬਹੁਤ ਹੀ ਪਿਆਰ ਮੁਹੱਬਤ ਦਾ ਅਹਿਸਾਸ ਜਿਹੜਾ ਕਿ ਲੋਕਾਂ ਦੀ ਤਰਫੋਂ ਇੱਥੇ ਦੇਖਣ ਨੂੰ ਮਿਲਦਾ ਹੈ। ਹਾਂਜੀ ਮਿੱਤਰ ਪਿਆਰਿਓ, ਆਪਾਂ ਦੇਖ ਰਹੇ ਸੀ, ਦਰਸ਼ਨ ਕਰ ਰਹੇ ਸੀ ਹਜ਼ਰਤ ਸਾਈਂ ਮੀਆਂ ਮੀਰ ਜੀ ਦਰਬਾਰ ਦੇ। ਮੇਰੇ ਨਾਲ ਇਸ ਸਮੇਂ ਮੌਜੂਦ ਹਨ ਇੱਥੋਂ ਦੇ ਕੇਅਰ ਟੇਕਰ ਜ਼ਿਸ਼ਾਨ ਅਸਗਰ ਸਾਹਿਬ। ਅਸੀਂ ਜਾਣਦੇ ਹਾਂ ਉਹਨਾਂ ਤੋਂ ਇਤਿਹਾਸ ਦੇ ਬਾਰੇ ਅਤੇ ਜਾਣਦੇ ਹਾਂ ਕਿੰਨੀ ਦੇਰ ਤੋਂ ਇੱਥੇ ਸੇਵਾ ਨਿਭਾ ਰਹੇ ਨੇ ਅਤੇ ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਸਰਕਾਰ ਦੀ ਤਰਫੋਂ ਦਰਬਾਰ ਵਾਸਤੇ ਕੀਤੇ ਜਾ ਰਹੇ ਨੇ ਤੇ ਲੋਕੀ ਜਿਹੜੇ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ ਉਹਨਾਂ ਨੂੰ ਕਿਵੇਂ ਸੁਵਿਧਾ, ਕਿਵੇਂ ਸਹੂਲਤਾਂ ਦਿੱਤੀਆਂ ਜਾਂਦੀਆਂ। ਅਸਲਾਮ ਵਾਲੇਕੁਮ ਵੀਰ ਜੀ। ਵਾਲੇਕੁਮ। ਕੀ ਹਾਲ ਹੈ ਵੀਰ ਜੀ? ਠੀਕ ਹੋ ਜੀ? ਠੀਕ, ਅੱਲਾ ਦਾ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਕੀਮਤੀ ਸਮਾਂ ਦੇ ਰਹੇ ਹੋ ਸਾਨੂੰ। ਤੇ ਵੀਰ ਜੀ, ਅਸੀਂ ਪੁੱਛਣਾ ਚਾਹਾਂਗੇ, ਹਜ਼ਰਤ ਸਾਈਂ ਮੀਆਂ ਮੀਰ ਜੀ ਇੱਕ ਬਹੁਤ ਵੱਡਾ ਨਾਮ ਹੈ, ਸੂਫੀਆ ਕਰਾਮ ਦੀ ਅਗਰ ਲਿਸਟ ਦੇਖੀਏ ਅਸੀਂ ਉਹ ਫਰਿਸ਼ਤ ਦੇ ਵਿੱਚ, ਤੇ ਉਹਨਾਂ ਦੀ ਜ਼ਿੰਦਗੀ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਕਿਵੇਂ ਉਹ ਇਸ ਥਾਂ ਦੇ ਉੱਤੇ ਆਏ ਤੇ ਉਹਨਾਂ ਨੇ ਕਿਵੇਂ ਇਨਸਾਨੀਅਤ ਦੀ ਭਲਾਈ, ਲੋਕਾਈ ਦੀ ਭਲਾਈ ਵਾਸਤੇ ਕੰਮ ਕੀਤਾ। ਮੁਗਲ ਬਾਦਸ਼ਾਹਾਂ ਦਾ ਦੌਰ ਸੀ, ਸ਼ਾਹਜਹਾਂ, ਬਾਦਸ਼ਾਹ ਜੰਗੀਰ, ਇਹਨਾਂ ਦੇ। ਤੇ ਆ ਸਾਈਂ ਜੀ ਜਿਹੜੇ ਸਿੰਧ ਤੋਂ ਤਸ਼ਰੀਫ ਲਿਆਏ, ਸਾਧੂ ਬੇਲਾ ਸਖਰ ਦੇ ਵਿੱਚ ਆਪ ਦਾ ਗਾঁव ਹੈ ਤੇ ਆਪ ਜਿਹੜੇ ਇੱਥੇ ਲਾਹੌਰ ਦੇ ਵਿੱਚ ਤਸ਼ਰੀਫ ਲਿਆਏ ਸਨ ਆਪਣੀ ਤਾਲੀਮ ਦਾ ਆਗਾਜ਼ ਕਰਨ ਵਾਸਤੇ, ਪੜ੍ਹਨ ਵਾਸਤੇ ਇੱਥੇ ਤਸ਼ਰੀਫ ਲਿਆਏ ਸਨ। ਤੇ ਉਸ ਵਕਤ ਲੰਡੇ ਬਾਜ਼ਾਰ ਦੇ ਵਿੱਚ ਇੱਕ ਬੜਾ ਮਸ਼ਹੂਰ ਦਰਸਗਾਹ ਸੀ ਜਿਹਦਾ ਨਾਂ ਸੀ ਕਾਕੂ ਚਿਸ਼ਤੀ ਰਹਿਮਤੁल्लाह अलैह ਦੇ ਮਜ਼ਾਰ ਤੋਂ ਅੱਜ ਵੀ ਮਨਸੂਬ ਹੈ ਉਹ ਜਗ੍ਹਾ। ਉੱਥੇ ਆਪ ਨੇ ਤਾਲੀਮ ਹਾਸਲ ਕੀਤੀ ਤੇ ਉਸ ਤੋਂ ਬਾਅਦ ਅੱਲਾ ਦੀ ਇਬਾਦਤ 'ਚ ਮਸ਼ਗੂਲ ਰਹਿੰਦੇ ਸਨ। ਤੇ ਆਪ ਦੀ ਰਿਹਾਇਸ਼ ਸੀ ਜਿਹੜੀ ਡਲਹੌਜ਼ੀ ਸ਼ੂਜ਼ ਔਰ ਬਾਈਬਲ ਸੁਸਾਇਟੀ ਜਿਹੜੀ ਅਨਾਰਕਲੀ ਦੇ ਵਿੱਚ ਮੌਜੂਦ ਹੈ, ਉੱਥੇ ਆਪ ਦੀ ਰਿਹਾਇਸ਼ ਸੀ। ਉੱਥੋਂ ਇਹ ਉਸ ਵਕਤ ਜ਼ਮਾਨੇ 'ਚ ਇਹ ਜੰਗਲ ਸੀ, 12 ਦਰਵਾਜ਼ਿਆਂ ਦੇ ਅੰਦਰ ਆਬਾਦੀ ਕਿਉਂਕਿ ਮੌਜੂਦ ਸੀ ਤੇ ਇੱਥੇ ਆਪ ਅੱਲਾ ਦੀ ਇਬਾਦਤ ਦੇ ਵਿੱਚ ਮਸ਼ਗੂਲ ਰਹਿੰਦੇ ਸਨ। ਤੇ ਜ਼ਿਆਦਾ ਵਕਤ ਜਿਹੜਾ ਸਕੀਨਤੁਲ ਔਲੀਆ ਕਿਤਾਬ ਲਿਖੀ ਹੈ ਸ਼ਾਹਜਹਾਂ ਬਾਦਸ਼ਾਹ ਦੇ ਬੇਟੇ ਦਾਰਸ਼ਕੋਰ ਨੇ, ਉਹਨੇ ਉਹਦੇ 'ਚ ਰਕਮ ਕੀਤਾ ਹੈ ਕਿ ਜ਼ਿਆਦਾ ਵਕਤ ਆਪਣੇ ਅੱਲਾ ਦੀ ਇਬਾਦਤ ਵਿੱਚ ਮਸ਼ਗੂਲ ਰੱਖਦੇ ਸਨ। ਤੇ ਸਾਈਂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਤਮਾਮ ਜਿਹੜੇ ਦੀਨ ਸਨ, ਸਿੱਖੀਜ਼ਮ, ਈਸਾਈ, ਮੁਸਲਮ ਔਰ ਹਿੰਦੂਇਜ਼ਮ, ਸਾਰਿਆਂ ਦੇ ਜਿੰਨੇ ਉਸ ਟਾਈਮ ਵੱਡੇ ਬਜ਼ੁਰਗ ਸਨ, ਸਭ ਨਾਲ ਇੱਕ ਮੁਹੱਬਤ ਔਰ ਭਾਈਚਾਰੇ ਦਾ ਰਵਾਦਾਰੀ ਦਾ ਦਰਸ ਦਿੱਤਾ ਔਰ ਉਹਨਾਂ ਦੇ ਨਾਲ ਰਵਾਦਾਰੀ ਕਾਇਮ ਕੀਤੀ, ਜਿਹਦਾ ਸਾਡੇ ਵਾਸਤੇ ਅੱਜ ਵੀ ਉਹ ਰਵਾਦਾਰੀ ਕਾਇਮ ਹੈ ਸਿੱਖੀਜ਼ਮ ਦੇ ਨਾਲ। ਠੀਕ ਹੈ ਕਿ ਉਸ ਵਕਤ ਦੇ ਜਿਹੜੇ ਗੁਰੂ ਸਨ, ਗੁਰੂ ਅਰਜਨ ਦੇਵ ਜੀ, ਉਹਨਾਂ ਨੇ ਸਾਈਂ ਜੀ ਨੂੰ ਇਹ ਸਾਦਤ ਬਖਸ਼ੀ ਕਿ ਆਪ ਨੂੰ ਗੋਲਡਨ ਟੈਂਪਲ ਦੀ ਬੁਨਿਆਦ ਵਾਸਤੇ ਇੱਥੋਂ ਪਾਲਕੀ ਦੇ ਵਿੱਚ ਲੈ ਕੇ ਤੇ ਉਹ ਅੰਮ੍ਰਿਤਸਰ ਗਏ, ਉੱਥੇ ਗੋਲਡਨ ਟੈਂਪਲ ਦੀ ਬੁਨਿਆਦ ਰਖਾਈ, ਜਿਹੜੀ ਰਵਾਦਾਰੀ ਅੱਜ ਵੀ ਮੁਸਲਮਾਨਾਂ ਦੇ ਔਰ ਸਿੱਖਾਂ ਦੇ ਦਰਮਿਆਨ ਕਾਇਮ ਹੈ। ਪੂਰੀ ਦੁਨੀਆ ਦੇ ਉੱਤੋਂ ਜਿਹੜਾ ਸਿੱਖੀਜ਼ਮ ਹੈ ਉਹ ਸਾਈਂ ਜੀ ਦੇ ਆ ਕੇ ਮੱਥਾ ਟੇਕਦਾ, ਆਪਣੀ ਅਰਦਾਸ ਕਰਦਾ ਹੈ। ਤੇ ਉਹਦੇ ਵਿੱਚ ਸਕੀਨਤੁਲ ਔਲੀਆ 'ਚ ਰਕਮ ਕੀਤਾ ਦਾਰਲ ਸ਼ਿਕੋ ਨੇ, ਉਹਨੇ ਕਿਹਾ ਕਿ ਹਜ਼ੂਰ ਮੀਆਂ ਮੀਰ ਰਹਿਮਤੁल्लाह अलैह ਅੱਲਾ ਦੀ ਇਬਾਦਤ 'ਚ ਇੰਨਾ ਮਸ਼ਗੂਲ ਹੁੰਦੇ ਸਨ ਕਿ ਆਪ ਨੇ ਆਪਣੀ ਆਖਰੀ ਅਯਾਮ ਦੇ ਵਕਤ ਵਸੀਅਤ ਫਰਮਾਈ ਕਿ ਜਦੋਂ ਮੇਰਾ ਵਸਾਲ ਹੋਣਾ ਤੇ ਮੈਨੂੰ ਐਸੀ ਜਗ੍ਹਾ ਤੇ ਦਫਨ ਕਰਨਾ ਹੈ ਜਿੱਥੇ ਸ਼ੋਰਾਜ਼ਨ ਔਰ ਕਲਰ ਵਾਲੀ ਜ਼ਮੀਨ ਹੋਵੇ, ਤਾਂ ਕਿ ਮੇਰੀ ਹੱਡੀਆਂ ਦਾ ਨਾਮੋ ਨਿਸ਼ਾਨ ਨਾ ਰਵੇ, ਲੋਕ ਮੇਰੀ ਕਬਰ ਨੂੰ ਇਬਾਦਤਗਾਹ ਨਾ ਬਣਾਉਣ। ਤੇ ਜਿਹਦੇ ਵਿੱਚ ਫਿਰ ਇਸ ਜਗ੍ਹਾ ਦੇ ਉੱਤੇ ਜੰਗਲ ਸੀ ਤੇ ਆਪ ਇੱਥੇ ਇਬਾਦਤ 'ਚ ਮਸ਼ਗੂਲ ਰਹਿੰਦੇ ਸੀ। ਆਪ ਦੇ ਵਸਾਲ ਤੋਂ ਬਾਅਦ ਇੱਥੇ ਤਦਫੀਨ ਹੋਈ ਤੇ ਅੱਲਾਹ ਤਾਲਾ ਨੇ ਫਿਰ ਇੱਕ ਮੁਕਾਮ ਅਤਾ ਫਰਮਾਇਆ ਕਿ ਸ਼ਾਹਜਹਾਂ ਦੇ ਬੇਟੇ ਦਾਰਸ਼ਕੋ ਨੇ ਇਹ ਸਾਰਾ ਤਮੀਰ ਕਰਵਾਇਆ। ਤੇ ਉਹਦੀ ਤਮੀਰ ਦੇ ਦੌਰਾਨ ਹੀ ਜਿਹੜਾ ਨਾ
ਸ਼ਾਹਜਹਾਨ ਦਾ ਬੇਟਾ ਜਿਹੜਾ ਦਾਰਸ਼ਕੋ ਸੀ ਉਹਦੇ ਭਾਈ ਔਰੰਗਜ਼ੇਬ ਨੇ ਉਹਨੂੰ ਕਤਲ ਕਰਤਾ। ਨਹੀਂ ਤੇ ਬੜਾ ਸੀ ਇੱਥੋਂ ਲੈ ਕੇ ਤੇ ਪਿੰਡ ਹੇਠ ਤੱਕ ਚੜ੍ਹ DH ਸਾਰਾ ਮੀਆਂ ਮੀਰ ਛੋਣੀ ਸਾਰਾ ਇਹ ਜ਼ਮੀਨ ਜਿਹੜੀ ਮੀਆਂ ਮੀਰ ਸਰਕਾਰ ਦੇ ਨਾਲ ਲਾਈ ਸਾਈਂ ਮੀਆਂ ਮੀਰ ਦੇ ਨਾਂ। ਅੱਜ ਵੀ ਮੀਆਂ ਮੀਰ ਛੋਣੀ ਸਟੇਸ਼ਨ ਜਿਹੜਾ ਉਹ ਮੀਆਂ ਮੀਰ ਦੇ ਨਾਂ ਤੋਂ ਮਨਸੂਬ ਹੈ। ਤੇ ਸਾਡੇ ਜਿਹੜਾ ਸਾਈਂ ਮੀਆਂ ਮੀਰ ਰਹਿਮਤੁल्लाह ਅਲੈਹ ਦੀ ਖਿਦਮਤ ਹੈ ਉਹਦੇ ਵਿੱਚ ਮਸ਼ਹੂਰ ਹੈ ਕਿ ਜਿਹੜੇ ਆਪ ਦੇ ਉਸ ਵਕਤ ਦੇ ਵੀ ਬਾਦਸ਼ਾਹ ਸਨ, ਜਿਨ੍ਹਾਂ ਦੇ ਵਿੱਚ ਮਸ਼ਹੂਰ ਹੈ ਕਿ ਹਜ਼ਰਤ ਖਵਾਜਾ ਬਿਹਾਰੀ ਰਹਿਮਤੁल्लाह ਅਲੈਹ ਬਿਹਾਰ ਦੇ ਬਾਦਸ਼ਾਹ ਸਨ। ਉਹ ਆਪ ਦੀ ਖਿਦਮਤ 'ਚ ਫੌਜ ਦੇ ਨਾਲ ਦਸਤੇ ਨਾਲ ਜਾ ਰਹੇ ਸਨ ਅੱਗੇ ਤੇ ਆਪ ਦੀ ਖਿਦਮਤ 'ਚ ਹਾਜ਼ਰ ਹੋਏ। ਤੇ ਦਾਰਸ਼ਕੋ ਲਿਖਦਾ ਕਿ ਉਹ ਆਪ ਦੀ ਖਿਦਮਤ 'ਚ ਜਦੋਂ ਹਾਜ਼ਰ ਹੋਏ ਤੇ ਫਿਰ ਆਪਣੀ ਜ਼ਿੰਦਗੀ ਇੱਥੇ ਹੀ ਵਕਫ ਕਰਤੀ। ਅੱਛਾ ਜੀ। ਆਪ ਤੋਂ ਇੰਨੇ ਮੁਤਾਸਰ ਹੋਏ ਇੱਥੇ ਹੀ ਵਕਫ ਕਰਤੀ, ਫੌਜਾਂ ਵਾਪਸ ਭੇਜਤੀਆਂ ਤੇ ਜਿਨ੍ਹਾਂ ਦਾ ਇੱਥੇ ਵਸਾਲ ਹੋਇਆ ਤੇ ਉਹਨਾਂ ਦਾ ਮਜ਼ਾਰ ਵੀ ਜਿਹੜਾ ਅੱਪੜ ਮਾਲ ਦੇ ਉੱਤੇ ਖਵਾਜਾ ਬਿਹਾਰੀ ਰਹਿਮਤੁल्लाह ਅਲੈਹ ਦੇ ਨਾਂ ਤੋਂ ਮਨਸੂਬ ਹੈ। ਜੀ ਜੀ। ਹਜ਼ਰਤ ਮੁੱਲਾ ਸ਼ਾਹ ਬਦਖਸ਼ਾਨੀ ਰਹਿਮਤੁल्लाह ਅਲੈਹ ਉਹ ਵੀ ਉਹਨਾਂ ਦਾ ਉਹ ਵੀ ਸਾਹਿਬੇ ਮਜ਼ਾਰ ਨੇ, ਉਹ ਵੀ ਮੁਗਲਾਂ ਨੇ ਤਮੀਰ ਕੀਤਾ, ਉਹ ਵੀ ਆਪ ਦੀ ਯਾਤੇ ਤੈਯਬਾ 'ਚ ਮਰੀਜ਼ ਸਨ। ਹਜ਼ਰਤ ਨੱਥਾ ਪਾਕ ਰਹਿਮਤੁल्लाह ਅਲੈਹ ਜਿਨ੍ਹਾਂ ਦਾ ਮਜ਼ਾਰ ਕਬਰਸਤਾਨ 'ਚ ਉਹ ਆਪ ਦੇ ਕਹਿੰਦੇ ਬੜੇ ਲਾਡਲੇ ਮਰੀਜ਼ ਸਨ। ਅੱਛਾ ਵੀਰ ਜੀ, ਤੁਸੀਂ ਬੜੀ ਸੋਹਣੀ ਗੱਲ ਕੀਤੀ, ਉਹਨਾਂ ਦੇ ਮੁਰੀਦਾਂ ਦੇ ਬਾਰੇ ਜ਼ਿਕਰ ਕੀਤਾ ਔਰ ਇੱਕ ਬਹੁਤ ਲੰਮੀ ਸਾਨੂੰ ਇੱਕ ਫਰਿਸ਼ਤ ਦੇਖਣ ਨੂੰ ਮਿਲਦੀ ਹੈ ਉਹਨਾਂ ਦੇ ਮੁਰੀਦਾਂ ਦੀ। ਤੇ ਇੱਕ ਜੇ ਮੈਂ ਇੱਕ ਕੁਐਸਚਨ ਮੇਰੇ ਜ਼ਿਹਨ 'ਚ ਹੋਰ ਆ ਰਿਹਾ ਹੈ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਜਿਹੜੇ ਮੁਰਸ਼ਦ ਸਨ ਉਹ ਅਸਲ ਦੇ ਵਿੱਚ ਕੌਣ ਸਨ? ਸਾਈਂ ਮੀਆਂ ਮੀਰ ਰਹਿਮਤੁल्लाह ਅਲੈਹ ਦਾ ਜਿਹੜਾ ਮੁਰਸ਼ਦ ਖਾਨਾ ਹੈ ਉਹ ਸੱਖਰ ਦੇ ਸਿੰਧ ਦੇ ਵਿੱਚ, ਸੱਖਰ ਸਿੰਧ ਸਾਧੂ ਬੇਲਾ ਗਾਉਂ ਹੈ, ਉੱਥੇ ਇੱਕ ਦਰਿਆ ਹੈ, ਉਹਦੇ ਸੈਂਟਰ ਦੇ ਵਿੱਚ ਇੱਕ ਮਜ਼ਾਰ ਹੈ ਹਜ਼ਰਤ ਖਿਜ਼ਰ ਸੇਵਸਤਾਨੀ ਰਹਿਮਤੁल्लाह ਅਲੈਹ ਆਪ ਦੇ ਉਹ ਮੁਰਸ਼ਦ ਨੇ। ਠੀਕ ਹੈ ਕਿ ਨਹੀਂ? ਉੱਥੇ ਇਸ ਟਾਈਮ ਵੀ ਮਸ਼ਹੂਰ ਹੈ, ਅਗਰ ਜਾਓ ਨਾ ਉੱਥੇ ਸਾਧੂ ਬੇਲਾ ਤੇ ਕਿਸੇ ਨੂੰ ਪੁੱਛੋ ਖਿਜ਼ਰ ਦੀ ਜ਼ਿਆਰਤ ਤੇ ਜਾਣਾ, ਉੱਥੇ ਲੋਕ ਕਹਿੰਦੇ ਖਿਜ਼ਰ ਦੀ ਜ਼ਿਆਰਤ, ਉੱਥੇ ਫਿਰ ਕਿਸ਼ਤੀ 'ਤੇ ਬੈਠ ਕੇ ਉੱਥੇ ਜਾਇਆ ਜਾਂਦਾ ਤੇ ਉੱਥੇ ਆਪ ਦੇ ਸਾਈਂ ਜੀ ਦੇ ਮੁਰਸ਼ਦ ਖਾਨਾ ਉਹ ਹੈ, ਉੱਥੇ ਆਪ ਬਾਜ਼ਾਬਤਾ ਮੁਰੀਦ ਹੋਏ। ਅੱਛਾ ਅੱਛਾ। ਤੇ ਇਹਨਾਂ ਦੇ ਬਾਰੇ ਉਹਨਾਂ ਨੂੰ ਸ਼ੁਰੂ ਤੋਂ ਹੀ ਇਲਮ ਸੀਗਾ ਕਿ ਮੈਂ ਉਹਨਾਂ ਦੇ ਜਾ ਕੇ ਮੁਰੀਦੀ ਇਖਤਿਆਰ ਕਰਨੀ ਹੈ ਜਾਂ ਕੋਈ ਅਚਾਨਕ ਹੀ ਇਹ ਮੇਲ ਬਣਿਆ ਉਹਨਾਂ ਦਾ? ਜੋ ਦਾਰਸ਼ਕੋ ਰਕਮ ਕਰਦਾ ਸਕੀਨਾਤੁਲ ਔਲੀਆ 'ਚ ਉਹਦੇ ਮੁਤਾਬਕ ਇਹ ਵੇ ਕਿ ਆਪ ਦੀ ਪੈਦਾਇਸ਼ ਹੀ ਉੱਥੇ ਹੋਈ ਨਾ, ਆਪ ਦੇ ਵਾਲਿदैन ਵੀ ਉੱਥੇ ਦੇ ਰਹਿਣ ਵਾਲੇ ਸੀ। ਆਪ ਦੇ ਦੋ ਹਮਸ਼ੀਰਾ ਜਿਹੜੀਆਂ ਨੇ ਉਹ ਵੀ ਇੱਥੇ ਹਜ਼ਰਤ ਖਵਾਜਾ ਬਿਹਾਰੀ ਰਹਿਮਤੁल्लाह ਅਲੈਹ ਦੇ ਮਦਫਨ ਨੇ, ਮਸਲਨ ਕਿ ਆਪ ਦੀ ਹਮਸ਼ੀਰਾ ਵੀ ਇੱਥੇ ਤਸ਼ਰੀਫ ਲਿਆਈਆਂ ਨੇ। ਤੇ ਮਕਸਦ ਹੈਗਾ ਕਿ ਆਪ ਦਾ ਖਾਨਦਾਨ ਹੀ ਉੱਥੇ ਸਨ ਤੇ ਜ਼ਾਹਰ ਹੈ ਆਪ ਉੱਥੇ ਤਸ਼ਰੀਫ ਲੈ ਜਾਂਦੇ ਸਨ ਨਾ। ਤੇ ਇਬਤਦਾਈ ਤਾਲੀਮ ਤੇ ਵਾਲਦਾ ਸਾਹਿਬਾ ਕੋਲੋਂ ਲਈ ਸੀ ਆਪ ਨੇ। ਠੀਕ ਹੈ ਕਿ ਨਹੀਂ? ਤੇ ਆਪ ਫਿਰ ਉੱਥੇ ਹੀ ਵਾਲਦਾ ਸਾਹਿਬਾ ਦੀ ਇਜਾਜ਼ਤ ਨਾਲ ਹੀ ਉੱਥੇ ਮੁਰੀਦ ਹੋਏ ਸਨ। ਅੱਛਾ ਅੱਛਾ, ਸਹੀ। ਤੇ ਇਹ ਜਿਹੜਾ ਸਮਾਂ ਉਹਨਾਂ ਦੀ ਮੁਰੀਦੀ ਦਾ ਕਿੰਨਾ ਕੁ ਦੇਰ ਸਮਾਂ ਲੰਘਿਆ ਉਹਨਾਂ ਦੇ ਨਾਲ, ਹਜ਼ਰਤ ਖਿਜ਼ਰ ਦੇ ਨਾਲ ਜਿਹੜਾ ਤੁਸੀਂ ਦੱਸ ਰਹੇ ਹੋ? ਹਜ਼ਰਤ ਖਿਜ਼ਰ ਸੇਵਸਤਾਨੀ ਰਹਿਮਤੁल्लाह ਅਲੈਹ ਜ਼ਾਹਿਰ ਹੈ ਕਿ ਆਪ ਦੀ ਜਿਹੜੀ ਜ਼ਿੰਦਗੀ ਦੇ ਅਯਾਮ ਨੇ, ਠੀਕ ਹੈ ਕਿ ਨਹੀਂ, ਮੁਰੀਦਾਨ ਹੋਣ ਤੋਂ ਆਖਰੀ ਇਨਸਾਨ ਦੇ ਵਸਾਲ ਤੱਕ ਆਪਣੇ ਮੁਰਸ਼ਦ ਖਾਨੇ ਦੇ ਨਾਲ ਬੰਦਾ ਵਬਸਤਗੀ ਰਹਿੰਦੀ ਹੈ ਨਾ। ਤਾਂ ਆਪ ਦੀ ਵੀ ਵਬਸਤਗੀ ਜ਼ਾਹਿਰ ਹੈ ਉੱਥੇ ਹੀ ਸੀ ਤੇ ਫਿਰ ਹੀ ਅੱਗੇ ਫੈਜ਼ ਚੱਲਦਾ ਰਿਹਾ ਨਾ। ਅੱਛਾ, ਫਿਰ ਜਾਰੀ ਸਾਰੀ ਰਿਹਾ। ਫਿਰ ਉਸ ਤੋਂ ਬਾਅਦ ਉਹਨਾਂ ਤੋਂ ਇਜਾਜ਼ਤ ਲੈ ਕੇ ਲਾਹੌਰ ਦੀ ਧਰਤੀ ਤੇ ਆਏ ਹੋਣੇ ਆ, ਫਿਰ ਇੱਥੇ ਆ ਕੇ ਲੋਕਾਂ ਨੂੰ ਫੈਜ਼ ਦਿੱਤਾ। ਜੀ ਹਾਂਜੀ, ਆਪ ਇੱਥੇ ਪੜ੍ਹਨ ਵਾਸਤੇ ਆਏ ਸਨ। ਜੀ ਜੀ, ਹਾਂਜੀ। ਇਬਤਦਾਈ ਤਾਲੀਮ ਉੱਥੇ ਹਾਸਲ ਕਰਕੇ ਫਿਰ ਇੱਥੇ ਪੜ੍ਹਨ ਵਾਸਤੇ ਆਏ ਸਨ। ਇੱਥੇ ਆਪ ਨੇ ਬੜੇ ਸਗੀਰ ਦਾ ਉਸ ਟਾਈਮ ਵੱਡੀ ਦਰਸਗਾਹ ਸੀ, ਕਾਕੂ ਚਿਸ਼ਤੀ ਰਹਿਮਤੁल्लाह ਅਲੈਹ ਦਾ ਜਿਹੜਾ ਮਜ਼ਾਰ ਹੈ ਇਸ ਟਾਈਮ ਵੀ ਮੌਜੂਦ ਹੈ, ਉੱਥੇ ਆਪ ਨੇ ਤਾਲੀਮ ਹਾਸਲ ਕੀਤੀ ਤੇ ਫਿਰ ਆਪ ਨੇ ਇਰਾਦਾ ਕਰ ਲਿਆ ਕਿ ਮੈਂ ਲਾਹੌਰ ਦੇ ਵਿੱਚ ਹੀ ਕਿਆਮ ਕਰਨਾ ਹੈ। ਫਿਰ ਇੱਥੇ ਆਪ ਨੇ ਸਾਰੀ ਜ਼ਿੰਦਗੀ ਇਬਾਦਤ ਵਿੱਚ ਆਪਣੀ ਗੁਜ਼ਾਰੀ। ਉਸ ਦੌਰਾਨ ਹੀ ਆਪ ਦੇ ਕੋਲ ਸਾਰੇ ਅਧਿਆਨ ਤਸ਼ਰੀਫ ਲਿਆਂਦੇ ਨੇ। ਠੀਕ ਹੈ ਕਿ ਨਹੀਂ? ਉਸ ਦੌਰਾਨ ਹੀ ਆਪ ਦੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਵੀ ਹੋ ਗਈ। ਠੀਕ ਹੈ ਕਿ ਨਹੀਂ? ਮਹਾਰਾਜਾ ਰਣਜੀਤ ਸਿੰਘ ਨਾਲ ਵੀ ਹੋਈ। ਇਸ ਤਰ੍ਹਾਂ ਕਾਫੀ ਮਸਲਨ ਕੇ ਵਕਤ ਦੇ ਬਾਦਸ਼ਾਹਾਂ ਨਾਲ ਵੀ ਹੋਈ, ਜਿਨ੍ਹਾਂ 'ਚ ਬੜੇ ਮਸ਼ਹੂਰ ਸਨ ਹਜ਼ਰਤ ਖਵਾਜਾ ਬਿਹਾਰੀ ਰਹਿਮਤੁल्लाह ਅਲੈਹ, ਜਿਨ੍ਹਾਂ ਦਾ ਨਾਂ ਸੀ ਅਸਦੁੱਲਾ ਬਿਹਾਰੀ। ਠੀਕ ਹੈ ਕਿ ਨਹੀਂ? ਤੇ ਆਪ ਦੇ ਮੁਰੀदैन ਜਿਹੜੇ ਨੇ ਉਹ ਸਾਹਿਬੇ ਮਜ਼ਾਰ ਨੇ ਲਾਹੌਰ ਦੇ ਵਿੱਚ 11 ਮਕਾਮਾਤ 'ਚ ਜਿਹੜੇ ਕਿ ਮੇਰੇ ਇਲਮ ਦੇ ਵਿੱਚ ਸਾਹਿਬੇ ਮਜ਼ਾਰ ਨੇ। ਠੀਕ ਹੈ ਕਿ ਨਹੀਂ? ਤੇ ਅੱਗੇ ਜਿਸ ਤਰ੍ਹਾਂ ਉਸ ਵਕਤ ਦੇ ਵਿੱਚ ਬੜੇ ਆਪ ਦੇ ਅਕੀਦਤਮੰਦ ਸਨ, ਇਸੇ ਤਰ੍ਹਾਂ ਹੀ ਅੱਜ ਦੀ ਬਿਊਰੋਕ੍ਰੇਸੀ ਦੇ ਵਿੱਚ ਵੀ ਲੋਕ ਜਿਹੜੇ ਨੇ ਵਕਤ ਦੇ ਬਾਦਸ਼ਾਹ ਹੁੰਦੇ ਨੇ, ਜਾਂ ਜਿਹੜੇ ਬਿਊਰੋਕਰੇਟ IG ਸਾਹਿਬ ਹੋ ਗਏ ਜਾਂ ਮਿਨਿਸਟਰ ਹੋਏ ਜਾਂ ਚੀਫ ਮਿਨਿਸਟਰ ਹੋਏ ਜਾਂ ਸੈਨੇਟ ਦੇ ਚੇਅਰਮੈਨ ਹੋਏ, ਇਹ ਬਾਦਸ਼ਾਹ ਹੀ ਹੁੰਦੇ ਨੇ ਨਾ। ਤੇ ਇੱਥੇ ਤਸ਼ਰੀਫ ਲਿਆ, ਜਿਹਦੇ ਵਿੱਚ ਅਲ ਮਸ਼ਹੂਰ ਸਭ ਤੋਂ ਜ਼ਿਆਦਾ ਹੈ ਕਿ ਜਿਹੜੇ ਸਾਡੇ ਮੁਹੰਮਦ ਮੀਆਂ ਸੋਮਰੂ ਸਾਹਿਬ ਸੈਨੇਟ ਦੇ ਚੇਅਰਮੈਨ ਵੀ ਰਹੇ ਨੇ, ਨਿਗਰਾਨ ਵਜ਼ੀਰ ਆਜ਼ਮ ਵੀ ਰਹੇ ਨੇ, ਮੁਖਤਲਿਫ ਵਜ਼ਾਰਤਾਂ ਰਹੀਆਂ, ਉਹ ਮਹੀਨੇ 'ਚ 1-2 ਦਫਾ ਲਾਜ਼ਮੀ ਤਸ਼ਰੀਫ ਲਿਆਉਂਦੇ ਨੇ। ਉਸ ਤੋਂ ਇਲਾਵਾ ਸਾਡੇ ਬਿਊਰੋਕਰੇਟਸ ਬਹੁਤ ਤਸ਼ਰੀਫ ਲਿਆਉਂਦੇ ਨੇ। ਪਾਕ ਫੌਜ ਦੇ ਸਾਡੇ ਜਿਹੜੇ ਵੱਡੇ ਸਰਬਰਾਹ ਨੇ ਉਹ ਵੀ ਤਸ਼ਰੀਫ ਲਿਆਉਂਦੇ ਨੇ। ਰੇਂਜਰ DG ਰੇਂਜਰ ਸਾਹਿਬ ਆਉਂਦੇ ਨੇ। ਸਾਡੇ ਬੜੇ ਮਸ਼ਹੂਰ ਰਹੇ ਨੇ ਸਹਾਫਤ ਤੋਂ
ਤੇ ਡੀਜੀਪੀ ਆ ਰਹੇ ਨੇ, ਕਾਫੀ ਅਰਸਾ 2 ਦਫਾ ਤਾਇਨਾਤ ਹੋਏ ਨੇ। ਅਸਲਮ ਡੋਗਰ ਸਾਹਿਬ ਅੱਛਾ ਰਿਟਾਇਰਮੈਂਟ ਹੋ ਗਈ, ਉਹ ਮਾਸ਼ਾਅੱਲਾ ਰੋਜ਼ਾਨਾ ਬਿਲਾ ਨਾਗਾ ਆਪ ਦੀ ਸਰਕਾਰ ਤੇ ਹਾਜ਼ਰੀ ਸੀ। ਅੱਛਾ ਤੇ ਰਾਜਾ ਜੰਗੀਰ ਸਾਹਿਬ ਜੀ ਵੀ ਸੈਕਟਰੀ ਇਨਫਾਰਮੇਸ਼ਨ ਦੇ ਨੇ, ਉਹ ਵੀ ਤਸ਼ਰੀਫ ਲਿਆਂਦੇ ਸਨ। ਤੁਸੀਂ ਬਹੁਤ ਸੋਹਣਾ ਨਾਮਵਰ ਬੰਦਿਆਂ ਦੇ ਨਾਂ ਦੱਸ ਰਹੇ ਹੋ ਕਿ ਜਿਨ੍ਹਾਂ ਦਾ ਮਤਲਬ ਬੜਾ ਪਿਆਰ ਹਜ਼ਰਤ ਸਾਈਂ ਮੀਆਂ ਮੀਰ ਜੀ ਨਾਲ ਰਿਹਾ। ਅੱਛਾ ਵੀਰ ਜੀ, ਇਹ ਇੱਕ ਗੱਲ ਚੀਜ਼ ਇੱਥੇ ਮੈਂ ਬੜੀ ਸੋਹਣੀ ਦੇਖ ਰਿਹਾ, ਹਾਲਾਂਕਿ ਇਲਾਕਾ ਲਾਹੌਰ ਸ਼ਹਿਰ ਦੇ ਅੰਦਰ ਹੈ ਪਰ ਬੜਾ ਪੁਰਸਕੂਨ ਜਾਂ ਕੋਈ ਸ਼ੋਰ ਗੁਲ ਕੋਈ ਇਹੋ ਜਿਹੀ ਗੱਲ ਇੱਥੇ ਦੇਖਣ ਨੂੰ ਨਹੀਂ ਮਿਲ ਰਹੀ ਤੇ ਜਿਹੜਾ ਸਫਾਈ ਦਾ ਇੰਤਜ਼ਾਮ ਵੀ ਬਹੁਤ ਸੋਹਣਾ ਦੇਖਣ ਨੂੰ ਮਿਲ ਰਿਹਾ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਮੈਨੇਜ ਕੀਤੀਆਂ ਜਾ ਰਹੀਆਂ ਇਹ ਪਾਕਿਸਤਾਨ ਸਰਕਾਰ ਦੀ ਤਰਫੋਂ ਮੈਨੇਜ ਕੀਤੀਆਂ ਜਾ ਰਹੀਆਂ ਕਿ ਇਹਦੇ ਬਾਰੇ ਕੁਝ ਦੱਸੋ। ਕਿ ਬਿਲਕੁਲ, ਜਿਹੜਾ ਨਾ ਇਹ ਦਰਬਾਰ ਸ਼ਰੀਫ 1960 ਦੇ ਵਿੱਚ ਮਹਿਕਮਾ ਔਕਾਫ ਨੇ ਟੇਕ ਓਵਰ ਕੀਤਾ ਸੀ। ਉਸ ਤੋਂ ਪਹਿਲੇ ਸਾਡੇ ਤੇ ਗਲਾਨੀ ਫੈਮਿਲੀ ਏ, ਉਹਨਾਂ ਦੇ ਕੋਲ ਖਿਦਮਾਤ ਸਨ ਤੇ ਜਦ ਮਹਿਕਮਾ ਔਕਾਫ ਜਦੋਂ ਟੇਕ ਓਵਰ ਕਰਦਾ ਤੇ ਸਾਰੀ ਰਿਸਪੌਂਸਿਬਿਲਿਟੀ ਮਹਿਕਮੇ ਦੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਸਾਡੇ ਵਾਸਤੇ ਬਹੁਤ ਜਿਹੜਾ ਨਾ ਅੱਛੇ ਇੰਤਜ਼ਾਮਾਤ, ਮਸਲਨ ਕਿ ਮਹਿਕਮੇ ਨੇ ਕੋਸ਼ਿਸ਼ ਆਪਣੇ ਵੱਲੋਂ ਤੇ ਕੀਤੀ ਹੈ ਕਿ ਅੱਛੇ ਇੰਤਜ਼ਾਮਾਤ ਹੋਣੇ ਚਾਹੀਦੇ ਨੇ। ਐਸ ਮੋਹਸਨ ਨਕਵੀ ਸਾਹਿਬ ਸਾਡੇ ਜਦੋਂ ਰਹੇ ਨੇ ਚੀਫ ਮਿਨਿਸਟਰ ਪੰਜਾਬ ਤੇ ਉਹਨਾਂ ਨੇ ਇਹ ਸਾਡੀ ਲਾਇਬ੍ਰੇਰੀ ਜਿਹੜੀ ਇਹਨੂੰ ਈ ਲਾਇਬ੍ਰੇਰੀ ਦਿੱਤਾ ਹੈ, ਸਾਰੀ ਰੈਨੋਵੇਟ ਕਰਵਾਇਆ, ਸਾਰਾ ਦਰਬਾਰ ਸ਼ਰੀਫ ਰੈਨੋਵੇਟ ਕਰਵਾਇਆ। ਇਹਦਾ ਇਲਾਹਾ ਕੀਤਾ ਕਿ ਜਿਹੜਾ ਨਾ ਵਾਲ ਸਿਟੀ ਦੇ ਨਾਲ। ਅੱਛਾ ਠੀਕ ਹੈ ਕਿ ਨਹੀਂ, ਇਹ ਹੁਣ ਸਾਡਾ ਮਜ਼ਾਰ ਸ਼ਰੀਫ ਜਿੰਨਾ ਵੀ ਰੈਨੋਵੇਟ ਹੋਣਾ ਨਾ ਵਾਲ ਸਿਟੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਹੋਣਾ। ਠੀਕ ਹੈ ਕਿ ਨਹੀਂ, ਇਹ ਸਾਰਾ ਕੰਮ ਵਾਲ ਸਿਟੀ ਨੇ ਉਹਨਾਂ ਨੇ ਫੰਡ ਜਾਰੀ ਕੀਤੇ ਤੇ ਇਹ ਵਾਲ ਸਿਟੀ ਨੇ ਕੰਮ ਕਰਾਇਆ। ਇਹਦੇ ਵਿੱਚ ਸਿੱਖ ਕਮਿਊਨਿਟੀ ਸਾਡੀ ਪੂਰੀ ਦੁਨੀਆ ਤੋਂ ਜਿਹੜੀ ਆਉਂਦੇ ਨੇ ਦੋਸਤ, ਉਹਨਾਂ ਵਾਸਤੇ ਇੰਟਰਫੇਥ ਜਿਹੜਾ ਨਾ ਡਾਇਲੋਗ ਕਮੇਟੀ ਬਣਾਈ ਹੈ ਤਾਂ ਕਿ ਉਹ ਆਉਣ ਤੇ ਉਹਨਾਂ ਨੂੰ ਕੋਈ ਇਨਸਾਨ ਫੈਸਿਲਿਟੀਜ਼ ਦੇ ਸਕੇ। ਬਹੁਤ ਵਧੀਆ। ਅੱਛਾ ਵੀਰ ਜੀ, ਇੱਕ ਤੇ ਬਾਬਾ ਜੀ ਦਾ ਜਿਹੜਾ ਉਰਸ ਹੁੰਦਾ ਹੈ ਉਹ ਹਰ ਸਾਲ ਕਿਹੜੇ ਮਹੀਨੇ 'ਚ ਮਨਾਇਆ ਜਾਂਦਾ ਹੈ ਤੇ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਔਰ ਲੋਕਾਂ ਦਾ ਕੀ ਇੱਥੇ ਆ ਕੇ ਜਿਹੜਾ ਸ਼ਰਧਾ ਭਾਵਨਾ ਹੁੰਦੀ ਹੈ ਉਹ ਕਿਵੇਂ ਉਹ ਕਰਦੇ ਨੇ, ਉਹਦੇ ਬਾਰੇ ਦੱਸੋ। ਸਾਈਂ ਜੀ ਦਾ ਜਿਹੜਾ ਉਰਸ ਹੈ ਨਾ ਉਹ ਸਾਡਾ ਇਸਲਾਮੀ ਮਹੀਨਾ ਜਿਹੜਾ ਨਾ ਰੱਬੀਉਲ ਅਵਲ, ਉਹਦੀ ਕਨਫਰਮ ਤਰੀਕ ਹੈ 7-8 ਰੱਬੀਉਲ ਅਵਲ। 7 ਰੱਬੀਉਲ ਅਵਲ ਨੂੰ ਚਰਾਗਾ ਔਰ 8 ਰੱਬੀਉਲ ਅਵਲ ਨੂੰ ਉਰਸ ਮੁਬਾਰਕ। ਜਿਹੜੇ ਉਰਸ ਮੁਬਾਰਕ ਹੈ ਉਹਦੇ ਇੰਤਜ਼ਾਮਾਤ ਦੇ ਵਿੱਚ ਜਿਹੜਾ ਨਾ ਪਹਿਲੇ ਦਿਨ ਚਾਦਰ ਪੋਸ਼ੀ ਹੁੰਦੀ ਹੈ ਜਿਹਨੂੰ ਰਵਾਇਤੀ ਅੰਦਾਜ਼ ਦੇ ਵਿੱਚ ਸਾਡੇ ਮਿਨਿਸਟਰ ਸਾਹਿਬ, ਠੀਕ ਹੈ ਕਿ ਨਹੀਂ, ਔਰ ਸਿੱਖ ਕਮਿਊਨਿਟੀ ਵੱਲੋਂ ਕੁਝ ਅਮਰੀਕਾ ਤੋਂ ਵੀ ਮਹਿਮਾਨ ਆਉਂਦੇ ਨੇ। ਇੱਥੋਂ ਬਿਸ਼ਨ ਸਿੰਘ ਸਾਹਿਬ ਨੇ ਮਸ਼ਹੂਰ ਜਿਹੜੇ ਰਵਾਦਾਰੀ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਮਹਿਮਾਨ ਬਣਾਇਆ ਜਾਂਦਾ ਹੈ। ਸਾਡੇ ਜਿਹੜੇ ਮਿਨਿਸਟਰ ਔਕਾਫ ਹੁੰਦੇ ਨੇ ਉਹ ਵੀ ਤੇ ਹਾਲ ਦੇ ਵਿੱਚ ਸਾਡੇ ਚੀਫ ਮਿਨਿਸਟਰ ਮੋਹਸਨ ਨਕਵੀ ਸਾਹਿਬ ਸਨ, ਉਹ ਵੀ ਤਸ਼ਰੀਫ ਲਿਆਏ ਸਨ ਤੇ ਸਾਡੇ ਸੈਕਟਰੀ ਜਿਹੜੇ ਮੌਜੂਦਾ ਹੋਣ ਡੀਜੀ ਸਾਹਿਬ ਔਰ ਐਡਮਿਨਿਸਟ੍ਰੇਸ਼ਨ ਜਿੰਨੀ ਵੀ ਹੁੰਦੀ ਮਸਲਨ ਕਿ ਉਹ ਤੇ ਉਸ ਤੋਂ ਬਾਅਦ ਸਾਡੀ ਇੱਕ ਦਰਬਾਰ ਸ਼ਰੀਫ ਦੀ ਕਮੇਟੀ ਬਣੀ ਜਿਹਨੂੰ ਕਹਿੰਦੇ ਨੇ ਆਰਪੀਸੀ ਕਮੇਟੀ। ਉਹਦੇ ਜਿਹੜੇ ਸਾਡੇ ਚੇਅਰਮੈਨ ਨੇ ਉਹ ਸਾਹਿਬਜ਼ਾਦਾ ਸ਼ਹਿਜ਼ਾਦ ਸੁਲਤਾਨ ਸਾਹਿਬ ਜਿਹੜੇ ਹੱਕ ਬਾਊ ਸੁਲਤਾਨ ਦੇ ਗੱਦੀ ਨਸ਼ੀਨ ਵੀ ਨੇ, ਠੀਕ ਹੈ ਕਿ ਨਹੀਂ, ਔਰ ਮੌਜੂਦਾ ਸਾਡੇ ਐਡੀਸ਼ਨਲ ਆਈਜੀ ਵੀ ਨੇ, ਮੌਜੂਦਾ ਐਡੀਸ਼ਨਲ ਆਈਜੀ ਨੇ, ਉਹ ਸਾਡੇ ਚੇਅਰਮੈਨ ਨੇ। ਉਸ ਤੋਂ ਬਾਅਦ ਸਾਡੇ ਜਿਹੜੇ ਮੈਂਬਰਾਨ ਨੇ ਉਹਨਾਂ ਦੇ ਵਿੱਚ ਵੀ ਕਾਫੀ ਮੁਖੱਈਰ ਹਜ਼ਰਾਤ ਵੀ ਨੇ ਔਰ ਜਿਹੜੇ ਸਰਕਾਰ ਦੇ ਅਕੀਦਤਮੰਦ ਨੇ, ਠੀਕ ਹੈ ਕਿ ਨਹੀਂ, ਤੇ ਉਹ ਸਾਰੇ ਮਿਲ ਕੇ ਕਿੰਨਾ ਕੁ ਇਕੱਠ ਹੋ ਜਾਂਦਾ ਉਸ ਸਮੇਂ? ਇਸ ਤਕਰੀਬਨ ਕੋਈ 30 ਤੋਂ 35 ਬੰਦਿਆਂ ਦਾ ਇਕੱਠ ਹੋ ਕੇ ਅੰਦਰ ਜਾ ਕੇ ਤੇ ਉਹ ਚਾਦਰ ਪੋਸ਼ੀ ਕਰਦੇ ਨੇ, ਇੱਕ ਰਸਮ। ਇਸ ਤੋਂ ਇਲਾਵਾ ਜਿਹੜੇ ਲੋਕਲ ਲੋਕ ਜਿਹੜੇ ਆਉਂਦੇ ਆ ਇਹਨਾਂ ਦਾ ਜਦੋਂ ਹੋ ਜਾਂਦਾ ਇੱਕ ਇਹਨੂੰ ਕਿਹਾ ਜਾਂਦਾ ਇੱਕ ਵੀਆਈਪੀ ਮੂਵਮੈਂਟ, ਠੀਕ ਹੈ ਕਿ ਨਹੀਂ, ਉਹ ਹੋ ਜਾਂਦੀ ਹੈ। ਉਸ ਤੋਂ ਬਾਅਦ ਦਰਬਾਰ ਸ਼ਰੀਫ ਸਭ ਵਾਸਤੇ ਖੋਲ੍ਹ ਦਿੱਤਾ ਜਾਂਦਾ, ਆਮ ਲੋਕ ਅੰਦਰ ਜਾਂਦੇ ਨੇ, ਆਪਣੀ ਆਪਣੀ ਅਰਦਾਸ ਕਰਦੇ ਨੇ ਰਵਾਇਤੀ ਅੰਦਾਜ਼ ਦੇ ਵਿੱਚ। ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਲੰਗਰ ਸ਼ਰੀਫ ਦਾ ਇਫਤਤਾਹ ਹੁੰਦਾ ਹੈ ਬਾਜ਼ਾਬਤਾ ਤੌਰ ਤੇ ਲੰਗਰ ਸ਼ਰੀਫ ਦਾ ਮਹਿਕਮੇ ਵੱਲੋਂ ਵਸੀਹ ਇੰਤਜ਼ਾਮ ਕੀਤਾ ਜਾਂਦਾ ਹੈ, ਠੀਕ ਹੈ ਕਿ ਨਹੀਂ, ਔਕਾਫ ਦੀ, ਜਿਹਦੀ ਮਾਵਨਤ ਆਰਪੀਸੀ ਕਮੇਟੀ ਕਰਦੀ ਔਰ ਮੈਨੇਜਰ ਔਕਾਫ ਕਰਦੇ ਨੇ ਤੇ ਫੰਡ ਜਿੰਨੇ ਵੀ ਨੇ ਉਹ ਜਾਰੀ ਕੀਤੇ ਜਾਂਦੇ ਨੇ ਮਹਿਕਮਾ ਔਕਾਫ ਵੱਲੋਂ। ਫਿਰ ਉਸ ਤੋਂ ਬਾਅਦ ਸਾਡਾ ਅਗਲੇ ਦਿਨ ਦਾ ਪ੍ਰੋਗਰਾਮ ਹੁੰਦਾ, ਇੱਥੇ ਕਾਨਫਰੰਸ ਕੀਤੀ ਜਾਂਦੀ ਹੈ, ਠੀਕ ਹੈ ਕਿ ਨਹੀਂ, ਜਿਹਦੇ ਵਿੱਚ ਰਵਾਦਾਰੀ ਤੇ ਵੀ ਗੱਲ ਚੱਲਦੀ ਹੈ। ਸਾਡੇ ਜਿਹੜੇ ਮੌਜੂਦਾ ਜਿਹੜੇ ਸਾਡੇ ਕਮਿਊਨਿਟੀ ਦੇ ਮਿਨਿਸਟਰ ਹੁੰਦੇ ਨੇ ਉਹ ਵੀ ਤਸ਼ਰੀਫ ਲਿਆਉਂਦੇ ਨੇ ਤੇ ਫਿਰ ਸਮਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਮਹਿਫਿਲ ਸਮਾਂ ਹੁੰਦੀ ਸਾਰੀ ਰਾਤ, ਪਹਿਲੇ ਦਿਨ ਵੀ ਸਾਰੀ ਰਾਤ ਹੁੰਦੀ ਹੈ, ਦੂਸਰੇ ਦਿਨ ਵੀ ਸਾਰੀ ਰਾਤ ਹੁੰਦੀ ਹੈ। ਫਿਰ ਮਸਜਿਦ ਦੇ ਵਿੱਚ ਵੀ ਸਾਡੇ ਪ੍ਰੋਗਰਾਮ ਚੱਲਦੇ ਨੇ ਤੇ ਦੁਨੀਆ
ਪੂਰੀ ਤੋਂ ਤਕਰੀਬਨ ਲੋਕ ਤਸ਼ਰੀਫ ਲਿਆਉਂਦੇ ਨੇ। ਸਾਡੀ ਸਿੱਖ ਕਮਿਊਨਿਟੀ ਵੀ ਬਹੁਤ ਤਸ਼ਰੀਫ ਲਿਆਉਂਦੇ ਨੇ ਤੇ ਜਿਹਦੇ ਵਿੱਚ VIP ਮਹਿਮਾਨ ਵੀ ਹੁੰਦੇ ਨੇ ਔਰ ਵੈਸੇ ਵੀ ਰਵਾਇਤੀ ਅੰਦਾਜ਼ 'ਚ ਵੀ ਆਪਣੇ ਜ਼ੋਕ ਨਾਲ ਵੀ ਆਉਂਦੇ ਨੇ ਜਿਹਨਾਂ ਦੀ ਅਕੀਦਤ ਤੇ ਅਰਦਾਸ ਵਾਸਤੇ। ਤੇ ਇਹ ਜਿਹੜੇ ਦਰਬਾਰ ਦੇ ਮੁਲਹਿਕਾ ਗਲੀਆਂ ਨੇ ਇਹ ਭਰੀਆਂ ਹੁੰਦੀਆਂ ਨੇ। ਕੁਝ ਲੋਕ ਐਸੇ ਅਕੀਦਤਮੰਦ ਨੇ ਜਿਹੜੇ ਦੂਸਰੇ ਸ਼ਹਿਰਾਂ ਤੋਂ ਕਰਾਚੀ ਜਾਂ ਉਧਰੋਂ ਤਸ਼ਰੀਫ ਲਿਆਉਂਦੇ ਨੇ, ਇੱਥੇ ਆ ਕੇ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਟੇ ਕਰਦੇ ਨੇ। ਕਿਉਂ ਕੋਈ ਆਪਣੇ ਬੱਕਰੇ ਲਾਲ ਕਰ ਰਿਹਾ ਹੈ ਤੇ ਲੰਗਰ ਚਲਾ ਰਿਹਾ ਹੈ, ਕੋਈ ਵੈਸੇ ਦੇਗਾ ਪਕਾ ਰਹੇ ਨੇ, ਵਸੀਰ ਲੰਗਰ ਦਾ ਇੰਤਜ਼ਾਮ ਔਰ ਬੜਾ ਸ਼ੋਰ-ਗੁਲ ਦੇ ਨਾਲ ਔਰ ਬੜਾ ਅੱਛਾ ਜਿਹੜਾ ਨਾ ਉਸ ਦਾ ਮੁਹੱਬਤ ਦੇ ਨਾਲ ਅਕੀਦਤ ਨਾਲ ਮਨਾਇਆ ਜਾਂਦਾ। ਅੱਛਾ, ਤੁਸੀਂ ਵੀਰ ਜੀ ਲੰਗਰ ਦੀ ਗੱਲ ਕੀਤੀ ਤੇ ਆਮ ਰੂਟੀਨ 'ਚ ਵੀ ਇੱਥੇ ਸਾਨੂੰ ਲੰਗਰ ਦੀ ਦੇਖਣ ਨੂੰ ਮਿਲਦਾ? ਹਾਂਜੀ ਜੀ, ਮਾਸ਼ਾਅੱਲਾ ਸਾਡੇ ਮਹਿਕਮਾ ਔਕਾਫ ਦੀ ਮਾਮਨਤ ਦੇ ਨਾਲ ਦਰਬਾਰ ਸ਼ਰੀਫ ਤੇ ਹੈ ਜਿਸ ਤੇ ਅਸੀਂ ਬੈਠੇ ਹਾਂ, ਸਾਡੇ ਸਾਹਮਣੇ ਹੀ ਲੰਗਰਖਾਨੇ ਦੀ ਇਮਾਰਤ ਹੈ। ਇਹ ਜਿਹੜਾ ਲੰਗਰਖਾਨਾ ਹੈ ਇਹਨੂੰ ਡਿਕਲੇਅਰ ਕੀਤਾ ਸੀ ਚੀਫ ਮਿਨਿਸਟਰ ਮੋਹਸਨ ਨਕਵੀ ਸਾਹਿਬ ਨੇ ਤੇ ਇਹ ਮਦੀਨਾ ਫਾਊਂਡੇਸ਼ਨ ਬੜਾ ਮਸ਼ਹੂਰ ਹੈ ਸਾਡਾ। ਮਦੀਨਾ ਫਾਊਂਡੇਸ਼ਨ ਵਾਲੇ ਜਿਹੜੇ ਨੇ ਉਹਨਾਂ ਦਾ ਦਾਤਾ ਹਜ਼ੂਰ ਵੀ ਲੰਗਰ ਖਾਨਾ ਹੈ, ਉੱਥੇ ਵੀ ਲੰਗਰ ਚੱਲਦਾ ਉਹਨਾਂ ਦਾ 2 ਟਾਈਮ। ਉਹ ਬਾਬਾ ਫਰੀਦੁਦੀਨ ਮਸੂਦੇ ਗੰਜ ਸ਼ਕਰ ਰਹਿਮਤੁल्लाह ਨੇ ਮੋਹਰ ਵਾਲੀ ਸਰਕਾਰ, ਉੱਥੇ ਵੀ ਆਪ ਦਾ ਲੰਗਰ ਚੱਲਦਾ ਹੈ ਔਰ ਮਦੀਨੇ ਪਾਕ ਵੀ ਉਹਨਾਂ ਦਾ ਪੂਰਾ ਸਾਲ ਲੰਗਰ ਚੱਲਦਾ ਹੈ। ਅਲਹਮਦੁਲਿਲਾ ਉਹਨਾਂ ਦਾ ਬੜਾ ਅੱਛਾ ਕੰਮ। ਇੱਥੇ ਸਵੇਰ ਦੇ ਟਾਈਮ ਕੁਰਸੀਆਂ ਟੇਬਲ ਲੱਗ ਜਾਂਦੇ ਨੇ ਔਰ 6:30 ਵਜੇ ਨਾਸ਼ਤੇ ਦਾ ਇhtਮਾਮ ਹੁੰਦਾ ਹੈ ਔਰ ਸ਼ਾਮ ਨੂੰ 6:30 ਵਜੇ ਖਾਣੇ ਦਾ ਇhtਮਾਮ ਬੜੇ ਡਿਸਿਪਲਿਨ ਨਾਲ ਬੜੇ ਅੱਛੇ ਤਰੀਕੇ ਦੇ ਨਾਲ। ਤਕਰੀਬਨ 150 ਤੋਂ 200 ਬੰਦਾ ਜਿਹੜਾ ਮੁਸਤਫੀਦ ਹੁੰਦਾ ਰੋਜ਼ਾਨਾ ਲੰਗਰ ਦੇ। ਔਰ ਉਸ ਤੋਂ ਇਲਾਵਾ ਜਿਹੜੇ ਜ਼ਾਇਰੀਨ ਲੰਗਰ ਦਾ ਇੰਤਜ਼ਾਮ ਕਰਦੇ ਨੇ ਉਹਦੇ ਵਾਸਤੇ ਮੇਰੇ ਪਿੱਛੇ ਲੰਗਰਖਾਨਾ ਮਹਿਕਮਾ ਔਕਾਫ ਵੱਲੋਂ ਬਣਿਆ ਹੋਇਆ ਹੈ। ਉਸ ਲੰਗਰਖਾਨੇ ਦੇ ਅੰਦਰ ਤਕਸੀਮ ਹੁੰਦਾ ਹੈ ਲੰਗਰ, ਤਕਰੀਬਨ ਹਰ ਟਾਈਮ ਹੀ ਮਿਲਦਾ ਹੈ। ਇਹ ਤੇ ਫਕੀਰਾਂ ਦੇ ਦਰ ਦੀ ਨਾ ਇੱਕ ਰਵਾਇਤ ਹੈਗੀ ਹੈ, ਰੌਣਕ ਹੈ, ਬਿਲਕੁਲ ਰੌਣਕ ਹੈ ਜੀ। ਅੱਛਾ ਵੀਰ ਜੀ, ਇੱਕ ਗੱਲ ਜਿਹੜੀ ਮੈਂ ਆਖਰੀ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ, ਉਸ ਤੋਂ ਬਾਅਦ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਮੈਨੂੰ ਨਾ ਇਸ ਪਾਸੇ ਦੇਖਦਾ ਤੇ ਇੱਕ ਬਹੁਤ ਜਿਵੇਂ ਕਿ ਮਜ਼ਾਰ ਦੀ ਤਰ੍ਹਾਂ ਦੇ ਸਾਨੂੰ ਹੋਰ ਵੀ ਕਬਰਾਂ ਦੇਖਣ ਨੂੰ ਮਿਲਦੀਆਂ। ਇਹ ਕਿੰਨਾ ਲੋਕਾਂ ਦੀਆਂ ਹੈਗੀਆਂ, ਇਹਦੇ ਬਾਰੇ ਥੋੜਾ ਚਾਨਣ ਪਾਓ। ਇਹ ਜਿਹੜੇ ਇਹ ਕਬਰਸਤਾਨ ਪਿੱਛੇ ਵਾਲ ਬਾਉਂਡਰੀ ਹੈ, ਇਹ ਸਾਡੀ ਗਿਲਾਨੀ ਫੈਮਿਲੀ ਹੈ ਜਿਨ੍ਹਾਂ ਨੂੰ ਸਜਾਦਗਾਨ ਦਾ ਸ਼ਰਫ ਮਿਲਿਆ ਹੈ। ਸਜਾਦਾ ਨਸ਼ੀਨ ਇੱਥੋਂ ਦੇ ਹੋਏ ਨੇ। ਉਹਨਾਂ ਦੇ ਵੱਡੇ ਜਿਹੜੇ ਸਨ ਤੇ ਪੀਰ ਸੈਦ ਅਲੀ ਸ਼ਾਹ ਸਾਹਿਬ ਜਿਨ੍ਹਾਂ ਕੋਲੋਂ ਮਹਿਕਮਾ ਔਕਾਫ ਨੇ ਟੇਕ ਓਵਰ ਕੀਤਾ। ਫਿਰ ਅੱਗੇ ਪੀਰ ਇਨਾਇਤ ਅਲੀ ਗਿਲਾਨੀ ਸਾਹਿਬ, ਉਹਨਾਂ ਦਾ ਮਜ਼ਾਰ ਹੈ ਤੇ ਪਿੱਛੇ ਉਹ ਮਜ਼ਾਰ ਹੈਗਾ ਮੁਹਰਮ ਸ਼ਾਹ ਨਿਜ਼ਾਮੀ ਸਾਹਿਬ, ਆਪ ਦੇ ਕੀਦਤਮੰਦ ਸਨ। ਠੀਕ ਹੈ ਕਿ ਇਹ ਮਜ਼ਾਰ ਪੁਰਾਣੇ ਨੇ, ਅੱਜ ਤੋਂ ਜਿਹੜੇ ਨਾ 40 ਸਾਲ 50 ਸਾਲ ਪੁਰਾਣੇ ਮਜ਼ਾਰ ਨੇ। ਇਹ ਨੁੱਕਰ ਤੇ ਜਿਹੜਾ ਮਜ਼ਾਰ ਹੈ ਇਹ ਵੀ ਆਪ ਦੇ ਕੀਦਤਮੰਦ ਸਨ। ਠੀਕ ਹੈ ਕਿ ਨਹੀਂ। ਤੇ ਬਾਬਾ ਜੀ ਦਾ ਨਾਂ ਮੁਹੰਮਦ ਅਲੀ ਸਾਹਿਬ ਅਲਮਰੂਹ ਬਾਬਾ ਮਸਤ, ਠੀਕ ਹੈ ਕਿ ਨਹੀਂ, ਆਪ ਦੇ ਖਿਦਮਤਗਾਰ ਸਨ। ਇਹ ਉਹਨਾਂ ਦਾ। ਉਸ ਤੋਂ ਇਲਾਵਾ ਜਿਹੜਾ ਹੈ ਸਾਡੇ ਮੌਜੂਦਾ ਜਿਹੜੇ ਸਪੀਕਰ ਨੇ ਸਰਦਾਰ ਯਾਦ ਸਾਦਕ ਸਾਹਿਬ, ਉਹਨਾਂ ਦੇ ਸੁਸਰ ਜਸਟਿਸ ਸਰਦਾਰ ਇਕਬਾਲ ਸਾਹਿਬ, ਉਹਨਾਂ ਦੀ ਅੱਗੋਂ ਜ਼ੋਜਾ ਦੀ, ਅੱਗੋਂ ਉਹਨਾਂ ਦੀ ਬੱਚਿਆਂ ਦੀ ਕਬਰਾਂ ਨੇ। ਇੱਥੇ ਜ਼ਾਹਿਦ ਅਹਿਮਦ ਸਾਹਿਬ ਗਵਰਨਰ ਰਹੇ ਨੇ ਪੰਜਾਬ ਦੇ, ਉਹਨਾਂ ਦੇ ਵਾਲਦ ਸਾਹਿਬ ਬ੍ਰਿਗੇਡੀਅਰ ਹਾਮਦ ਨਵਾਜ਼ ਸਾਹਿਬ, ਉਹਨਾਂ ਦੀ ਕਬਰ, ਜ਼ਾਹਿਦ ਅਹਿਮਦ ਸਾਹਿਬ ਦੀ ਜ਼ੋਜਾ ਦੀ ਕਬਰ ਵੀ ਇੱਥੇ ਹੈਗੀ ਹੈ। ਜਿਹੜੀ ਸਾਡੇ ਜ਼ਾਹਿਦ ਅਹਿਮਦ ਸਾਹਿਬ ਜਿਹੜੇ ਨੇ ਉਹ ਸਾਡੇ ਵਫਾਕੀ ਵਜ਼ੀਰ ਕਾਨੂੰਨ ਵੀ ਰਹੇ ਨੇ, ਉਹਨਾਂ ਦੀ ਜ਼ੋਜਾ ਦੀ ਕਬਰ ਹੈ। ਜਿਹੜੇ ਕਿ ਆਸ਼ਿਕ ਕੁਰੈਸ਼ੀ ਸਾਹਿਬ ਦੀ ਹਮਸ਼ੀਰਾ ਸਨ, ਸਾਦਿਕ ਕੁਰੈਸ਼ੀ ਸਾਹਿਬ ਸਾਡੇ, ਉਹ ਵੀ ਮੇਰਾ ਖਿਆਲ ਗਵਰਨਰ ਜਾਂ ਵਜ਼ੀਰ ਆਲਾ ਰਹੇ ਨੇ, ਉਹਨਾਂ ਦੀ ਬੇਟੀ ਸਨ। ਉਸ ਤੋਂ ਇਲਾਵਾ ਇੱਥੇ ਕਾਫੀ ਜਿਹੜਾ ਜਸਟਿਸ ਮਹਿਬੂਬ ਸਾਹਿਬ ਦੀ ਵੀ ਕਬਰ ਹੈ। ਸਭ ਤੋਂ ਮਸ਼ਹੂਰ ਔਰ ਮਰੂਫ ਔਰ ਬੜੇ ਦਰਵੇਸ਼ ਆਦਮੀ ਸਨ, ਕਹਿੰਦੇ ਨੇ ਅਬਦੁੱਲਾ ਸੁੰਬਲ ਸਾਹਿਬ, ਅਬਦੁੱਲਾ ਖਾਨ ਸੁੰਬਲ ਸਾਹਿਬ ਜਿਹੜੇ ਸੈਕਟਰੀ ਦਾਖਲਾ ਮੌਜੂਦਾ ਸਨ। ਇਹ 2 ਸਾਲ ਪਹਿਲੇ ਤਕਰੀਬਨ ਉਹਨਾਂ ਦਾ ਵਸਾਲ ਔਨ ਡਿਊਟੀ ਹੋਇਆ। ਉਹਨਾਂ ਦੀ ਕਬਰ ਵੀ ਹੈ ਸਾਡੇ ਪਿੱਛੇ ਮੌਜੂਦ ਹੈ। ਤੇ ਚੌਧਰੀ ਸ਼ਫਕਾਤ ਸਾਹਿਬ, ਸ਼ਫਕਾਤ ਅਹਿਮਦ ਬੱਦਰ ਸਾਹਿਬ, ਜਿਨ੍ਹਾਂ ਦੇ ਬੇਟੇ ਇਸ ਟਾਈਮ ਹੋਮ ਡਿਪਾਰਟਮੈਂਟ ਸੈਕਟਰੀ ਨੇ, ਐਡੀਸ਼ਨਲ ਚੀਫ ਸੈਕਟਰੀ ਲੱਗੇ ਹੋਏ ਨੇ। ਉਹਨਾਂ ਦੇ ਵਾਲਦ ਸਾਹਿਬ ਦੀ ਵੀ ਇੱਥੇ OSSP ਲੋਰ CIA ਬੜੇ ਮਸ਼ਹੂਰ ਸਨ। ਅੱਛਾ, ਇੱਥੇ ਸਾਨੂੰ ਮੈਂ ਸੁਣਨ ਚ ਆਇਆ ਸੀ ਕਿ ਇੱਥੇ ਇੱਕ ਐਕਟਰ ਵੀ, ਪਾਕਿਸਤਾਨੀ ਮਰੂਫ ਅਦਾਕਾਰ ਵੀ ਦਫਨ ਹੈਗੇ ਨੇ। ਜੀ ਬਿਲਕੁਲ ਬਿਲਕੁਲ, ਮੈਂ ਉਸ ਤਰਫ ਹੀ ਆ ਰਿਹਾ ਸਾਂ ਕਿ ਸਾਡੇ ਬੜੇ ਮਸ਼ਹੂਰ ਮਰੂਫ ਫਿਲਮੀ ਐਕਟਰ ਔਰ ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਹੈ, ਲੋਕਾਂ ਦੀ ਰਾਏ ਵੀ ਕਿ ਬੜੇ ਦਰਵੇਸ਼ ਸਿਫਤ ਇਨਸਾਨ ਸਨ। ਸੈਯਦ ਮੁਹੰਮਦ ਅਲੀ ਸਾਹਿਬ, ਜਿਨ੍ਹਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਘਰ ਸ਼ਾਹ ਫਾਹਦ ਨੇ ਪਾਕਿਸਤਾਨ ਜਦੋਂ ਆਏ ਸਨ ਤੇ ਉਹਨਾਂ ਨੇ ਘਰ ਸਟੇ ਕੀਤਾ ਸੀ ਔਰ ਆਪ ਲਈ ਵਕਫ ਕੀਤੀ ਸੀ ਜਗ੍ਹਾ ਜੰਨਤੁਲ ਬੱਕੀ ਦੇ ਵਿੱਚ, ਕਿ ਜਦੋਂ ਵੀ ਤੁਹਾਡਾ ਵਸਾਲ ਹੋਏਗਾ ਤੇ ਤੁਹਾਨੂੰ ਉੱਥੇ ਤਦਫੀਨ ਹੋਏਗੀ। ਤੇ ਦੱਸਿਆ ਇਹੀ ਜਾਂਦਾ ਹੈ ਕਿ ਜਿਸ ਟਾਈਮ ਆਪ ਦਾ ਵਸਾਲ ਹੋਇਆ ਤੇ ਆਪ ਨੂੰ ਲੈਣ ਵਾਸਤੇ ਤਿਆਰਾ ਵੀ ਪਾਕਿਸਤਾਨ ਆਇਆ ਹੈ। ਤੇ ਆਪ ਨੇ ਲੇਕਿਨ ਵਸੀਅਤ ਸੀ ਕਿ ਮੈਨੂੰ ਹਜ਼ਰਤ ਮੀਆਂ ਮੀਰ ਰਹਿਮਤੁल्लाह अलैह ਤਦਫੀਨ ਕੀਤੀ ਜਾਏ। ਆਪ ਦੇ ਕੋਲ ਫਰਦੋਸ ਮਾਰਕੀਟ ਵੀ ਕਬਰਸਤਾਨ ਹੈ, ਉੱਥੇ ਵੀ ਜਗ੍ਹਾ ਸੀ, ਲੇਕਿਨ
ਉਹਨਾਂ ਦੀ ਜ਼ੋਜਾ ਮੁਹਤਰਮਾ ਨੇ ਕਿਹਾ ਕਿ ਨਹੀਂ ਉੱਥੇ ਤਦਫੀਨ ਹੋਣੀ ਹੈ ਤੇ ਫਿਰ ਉਹਨਾਂ ਨੂੰ ਇੱਥੇ ਤਦਫੀਨ ਕੀਤੀ ਗਈ ਤੇ ਉਹਨਾਂ ਦੀ ਜ਼ੋਜਾ ਮੁਹਤਰਮਾ ਦੀ ਅੱਲਾ ਜ਼ਿੰਦਗੀ ਲੰਮੀ ਕਰੇ ਔਰ ਸਿਹਤ ਤੋਂ ਤੰਦਰੁਸਤੀ ਵਾਲੀ ਤਾ ਫਰਮਾਏ। ਉਹਨਾਂ ਦੀ ਵੀ ਉਹਨਾਂ ਦੇ ਕਦਮਾਂ ਦੇ ਵਿੱਚ ਜਗ੍ਹਾ ਪਈ ਹੋਈ ਹੈ, ਉਹਨਾਂ ਦੀ ਤਦਫੀਨ ਵੀ ਇੱਥੇ ਹੀ ਹੋਣੀ ਹੈ। ਅੱਛਾ। ਤੇ ਉਸ ਤੋਂ ਇਲਾਵਾ ਸਾਡੇ ਕਾਫੀ ਬਿਊਰੋਕਰੇਟ ਕਾਫੀ ਫਿਰ ਸਾਡੇ ਇੱਕ ਚਵਿੰਡਾ ਬਾਰਡਰ ਦੇ 1965 ਦੇ ਸ਼ਹੀਦ ਵੀ ਨੇ ਜੀ ਜੀ। ਤੇ ਲੈਫਟੀਨੈਂਟ ਉਹ ਕੈਪਟਨ ਸਾਹਿਬ ਉਹਨਾਂ ਦੀ ਵੀ ਇੱਥੇ ਕਬਰ ਮੌਜੂਦ ਹੈ। ਇਹ ਵੀ ਉਹਨਾਂ ਦੀ ਵਸੀਅਤ ਦੇ ਮੁਤਾਬਕ ਇੱਥੇ ਬਣਾਈ ਗਈ? ਨਹੀਂ, ਉਹਨਾਂ ਦੀ ਵਸੀਅਤ ਦੇ ਮੁਤਾਬਕ ਨਹੀਂ ਬਣਾਈ ਗਈ। ਉਸ ਵਕਤ ਦੇ ਵਿੱਚ ਸ਼ਾਇਦ ਕੋਈ ਉਹਨਾਂ ਦੇ ਅਕੀਦਤਮੰਦ ਹੋਣਗੇ। ਇੱਥੇ ਨਵਾਬ ਖਾਨਦਾਨ ਹੈ, ਮਮਦੋੜ ਫੈਮਿਲੀ ਨਵਾਬ ਖਾਨਦਾਨ, ਉਹਨਾਂ ਦਾ ਵੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੀ ਕਬਰਾਂ ਇੱਥੇ ਮੌਜੂਦ ਨੇ। ਅੱਛਾ ਜੀ। ਜਿਨ੍ਹਾਂ ਦੇ ਫਿਲਮ ਐਕਟਰ ਉੱਥੇ ਬੜੇ ਮਸ਼ਹੂਰ ਨੇ ਇੰਡੀਆ 'ਚ, ਉਹਨਾਂ ਦੇ ਫੁੱਫੀ ਤੇ ਫੂਫਾ ਸਾਰੇ ਉਹ ਇੱਥੇ ਤਦਫੀਨ ਹੈ। ਬਹੁਤ ਵਧੀਆ। ਅੱਛਾ ਵੀਰ ਜੀ, ਇਹ ਤੁਸੀਂ ਜਿੰਨਾ ਸਾਰਿਆਂ ਦਾ ਡਿਸਕਸ ਕੀਤਾ, ਇਹਨਾਂ ਦੇ ਵਿੱਚ ਕਾਫੀ ਸਾਰੇ ਬਿਊਰੋਕਰੇਟਸ ਵੱਡੇ ਜਿਹੜੇ ਉੱਚੇ ਪੱਧਰ ਦੇ ਉੱਤੇ ਮੌਜੂਦ ਨੇ, ਇਹ ਉਹਨਾਂ ਲੋਕਾਂ ਦੀਆਂ ਇੱਥੇ ਕਬਰਾਂ ਹੈਗੀਆਂ ਜਿੱਥੇ ਉਹ ਦਫਨ ਹੈਗੇ ਨੇ। ਇਸ ਤੋਂ ਇਲਾਵਾ ਜੇ ਕੋਈ ਆਮ ਬੰਦੇ ਦੀ ਗੱਲ ਕਰੀ, ਕੋਈ ਆਮ ਅਕੀਦਤਮੰਦ, ਕਿ ਉਹਦੀ ਵੀ ਇੱਥੇ ਕਬਰ ਮੌਜੂਦ ਹੈ ਜਾਂ ਇਨ ਫਿਊਚਰ ਅਗਰ ਕੋਈ ਚਾਹੁੰਦਾ ਹੈ ਕਿ ਕੋਈ ਆਮ ਅਕੀਦਤਮੰਦ ਉੱਠ ਕੇ ਆਉਂਦਾ ਕਿ ਮੈਨੂੰ ਸਾਈਂ ਜੀ ਹੁਣਾਂ ਦੇ ਦਰਬਾਰ ਦੇ ਕੋਲ ਦਫਨ ਕੀਤਾ ਜਾਏ? ਅਜੀ ਦੇਖੋ, ਜਿਹੜੇ ਅਕੀਦਤਮੰਦ ਨੇ ਉਹ ਹਰ ਅਕੀਦਤਮੰਦ ਦੀ ਖੁਆਇਸ਼ ਹੁੰਦੀ ਹੈ ਕਿ ਅਸੀਂ ਸਾਡੀ ਵੀ ਇੱਥੇ ਤਦਫੀਨ ਹੋਏ, ਲੇਕਿਨ ਸਾਡੀ ਮੁਸਲਿਮ ਕਮਿਊਨਿਟੀ ਦੇ ਵਿੱਚ ਸਾਡਾ ਇੱਕ ਅਕੀਦਾ ਨਜ਼ਰੀਆ ਹੈ ਕਿ ਜਿੱਥੇ ਮਰ ਕੇ ਮਿੱਟੀ ਨਸੀਬ ਹੋਣੀ ਉੱਥੇ ਹੀ ਜਾਣਾ ਹੈ। ਠੀਕ ਹੈ ਕਿ ਨਹੀਂ? ਉਸ ਦੇ ਮੁਤਾਬਕ ਇੱਥੇ ਬਹੁਤ ਜ਼ਿਆਦਾ ਲੋਕ ਅਕੀਦਤਮੰਦ ਵੀ ਨੇ ਜਿਹੜੇ ਕਿ ਉਹਨਾਂ ਦੀ ਵੀ ਕਬਰਾਂ ਮੌਜੂਦ ਨੇ, ਲੇਕਿਨ ਅਸਲ ਦੇ ਵਿੱਚ ਦਰਬਾਰ ਸ਼ਰੀਫ ਦੇ ਉੱਤੇ ਜਗ੍ਹਾ ਜਿਹੜੀ ਹੈ ਬਹੁਤ ਕਮ ਹੈ। ਹਰ ਬੰਦੇ ਦੀ ਖੁਆਇਸ਼ ਹੈ, ਕੋਸ਼ਿਸ਼ ਹਰ ਬੰਦਾ ਕਰਦਾ। ਜਿਹਨੂੰ ਦੇਖਦੇ ਹੋਏ ਪਹਿਲੇ ਸਾਡੇ ਸੈਕਟਰੀ ਔਕਾਫ ਜਿਹੜੇ ਮੌਜੂਦਾ ਹੁੰਦੇ ਸਨ ਉਹ ਇਜਾਜ਼ਤ ਦਿੰਦੇ ਸਨ ਤੇ ਕਬਰ ਦੀ ਜਗ੍ਹਾ ਮਨਜ਼ੂਰ ਹੁੰਦੀ ਸੀ, ਕਿਉਂਕਿ ਹੁਣ ਸਾਡੀ ਕਬਰਾਂ ਦੀ ਜਗ੍ਹਾ ਇੱਥੇ ਨਹੀਂ ਰਹਿ ਗਈ। ਤੇ ਸਾਡੇ ਸਰਦਾਰ ਯਾਦ ਸਾਹਿਬ ਸਪੀਕਰ ਨੇ ਮੌਜੂਦਾ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ 6 ਕਬਰਾਂ ਦੀ ਜਗ੍ਹਾ ਸਾਨੂੰ ਇੱਥੇ ਅਲਾਟ ਕੀਤੀ ਜਾਏ ਹਾਲ ਵਿੱਚ। ਅੱਜ ਤੋਂ 6 ਮਹੀਨੇ ਪਹਿਲੇ ਇੱਥੇ ਬੜਾ ਜਗ੍ਹਾ ਜਗ੍ਹਾ ਦੇ ਉੱਤੇ ਆ ਕੇ ਕੋਸ਼ਿਸ਼ ਕੀਤੀ ਉਹਨਾਂ ਨੇ, ਲੇਕਿਨ ਇੱਥੇ ਜਗ੍ਹਾ ਮੌਜੂਦ ਨਹੀਂ ਹੈ। ਔਰ ਸਾਡੇ ਸਾਬਕਾ ਸੈਕਟਰੀ ਸਾਹਿਬ ਤਹਿ ਰਜ਼ਾ ਬੁਖਾਰੀ ਸਾਹਿਬ ਰਿਟਾਇਰ ਹੋ ਗਏ ਨੇ, ਉਹਨਾਂ ਨੇ ਇੱਥੇ ਇੱਕ ਜਿਹੜਾ ਨਾ ਕਮੇਟੀ ਬਣਾਈ ਹੈ ਕਿ ਸਭ ਤੋਂ ਪਹਿਲੇ ਉਹ ਕਮੇਟੀ ਕੋਲ ਜਾਂਦਾ ਰਿਵਿਊ ਕਿ ਇੱਥੇ ਜਗ੍ਹਾ ਮੌਜੂਦ ਹੈ ਕਿ ਨਹੀਂ ਮੌਜੂਦ। ਉਸ ਕਮੇਟੀ ਤੋਂ ਬਾਅਦ ਜਿਹੜਾ ਨਾ ਇਹ ਕਬਰ ਵਾਸਤੇ ਦਰਖਾਸਤ ਜਿਹੜੀ ਸੈਕਟਰੀ ਔਕਾਫ ਕੋਲ ਜਾਂਦੀ ਹੈ, ਸੈਕਟਰੀ ਔਕਾਫ ਚੀਫ ਸੈਕਟਰੀ ਨੂੰ ਰਿਕਮੈਂਡ ਕਰਦਾ ਹੈ। ਫਿਰ ਚੀਫ ਸੈਕਟਰੀ ਸਾਹਿਬ ਇਜਾਜ਼ਤ ਦਿੰਦੇ ਨੇ, ਇੱਥੇ ਕਮੇਟੀ ਬਣ ਗਈ, ਚੀਫ ਸੈਕਟਰੀ ਸਾਹਿਬ ਇਜਾਜ਼ਤ ਦੇਣਗੇ। ਉਸ ਤੋਂ ਬਾਅਦ 25 ਲੱਖ ਰੁਪਏ ਨੈਸ਼ਨਲ ਬੈਂਕ 'ਚ ਜਮ੍ਹਾਂ ਹੁੰਦਾ। 25 ਲੱਖ ਨੈਸ਼ਨਲ ਬੈਂਕ 'ਚ ਜਮ੍ਹਾਂ ਹੋਣ ਤੋਂ ਬਾਅਦ ਜਿਹੜਾ ਨਾ ਉਹ ਤੁਹਾਨੂੰ ਕਬਰ ਦੀ ਜਗ੍ਹਾ ਬਹੁਤ ਲੰਮਾ ਪ੍ਰੋਸੀਜਰ ਕੀਤਾ। ਉਹਦੀ ਵਜ੍ਹਾ ਇਹੀ ਹੈ ਕਿ ਸਾਡੇ ਕੋਲ ਜਗ੍ਹਾ ਮੌਜੂਦ ਨਹੀਂ ਹੈ। ਅਕੀਦਤਮੰਦ ਬਹੁਤ ਨੇ, ਜਗ੍ਹਾ ਮੌਜੂਦ ਨਹੀਂ। ਬਿਲਕੁਲ ਵੀਰ ਜੀ, ਬਹੁਤ ਸੋਹਣਾ ਗਾਈਡ ਕੀਤਾ ਤੁਸੀਂ ਸਾਨੂੰ। ਸਭ ਤੋਂ ਪਹਿਲੇ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਇਤਿਹਾਸ ਦੇ ਬਾਰੇ ਦੱਸਿਆ, ਉਹਨਾਂ ਦੇ ਜੀਵਨ ਦੇ ਪਿਛੋਕੜ ਬਾਰੇ ਦੱਸਿਆ, ਫਿਰ ਉਹਨਾਂ ਦੇ ਮੁਰੀਦਾਂ ਦੇ ਬਾਰੇ ਦੱਸਿਆ, ਦਰਬਾਰ ਦੇ ਬਾਰੇ ਦੱਸਿਆ, ਕਿਵੇਂ ਇੱਥੇ ਵਧੀਆ ਇੰਤਜ਼ਾਮ ਚੱਲ ਰਿਹਾ। ਸੋ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਟਾਈਮ ਕੱਢਿਆ। ਤੇ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਵੀਰ ਜੀ ਉਹਨਾਂ ਨੇ ਗਾਈਡ ਕੀਤਾ, ਅਤੇ ਤੁਹਾਨੂੰ ਦਿਖਾਉਂਦੇ ਹਾਂ ਦਰਬਾਰ ਦੀਆਂ ਹੋਰ ਵੀ ਚੀਜ਼ਾਂ। ਸਾਡੇ ਨਾਲ ਬਣੇ ਰਹੋ। ਹਾਂਜੀ ਦਰਸ਼ਕੋ, ਜਿਵੇਂ ਹੀ ਆਪਾਂ ਦਰਬਾਰ ਤੋਂ ਬਾਹਰ ਆਉਂਦੇ ਹਾਂ, ਅੰਦਰ ਦਰਸ਼ਨ ਕਰਨ ਤੋਂ ਬਾਅਦ ਬਾਹਰ ਆਏ ਹਾਂ, ਤੇ ਇੱਕ ਚੀਜ਼ ਮੈਂ ਤੁਹਾਨੂੰ ਬੜੇ ਮਜ਼ੇ ਦੀ ਤੇ ਇੱਕ ਖੂਬਸੂਰਤ ਚੀਜ਼ ਇੱਥੇ ਗੌਰ ਕਰਨ ਵਾਲੀ ਦਿਖਾਉਣਾ ਚਾਹਾਂਗਾ ਕਿ ਤੁਸੀਂ ਮੇਰੇ ਪਿੱਛੇ ਉਹ ਇਮਾਰਤ, ਮਜ਼ਾਰ ਦੀ ਉਹ ਇਮਾਰਤ ਦੇਖ ਰਹੇ ਹੋ। ਇਹਦੇ ਉਤਲੇ ਪਾਸੇ ਆਪਾਂ ਜਦੋਂ ਵੀ ਕੋਈ ਮਜ਼ਾਰ ਦੇਖਦੇ ਹਾਂ, ਕੋਈ ਦਰਬਾਰ ਦੇਖਦੇ ਹਾਂ, ਉਹਦੇ ਉੱਤੇ ਸਾਨੂੰ ਸਬਜ਼ ਰੰਗ ਦਾ ਗੁੰਬਦ ਨਜ਼ਰ ਆਉਂਦਾ, ਪਰ ਇਹਦੇ ਉੱਤੇ ਸਬਜ਼ ਰੰਗ ਦਾ ਗੁੰਬਦ ਨਜ਼ਰ ਨਹੀਂ ਆ ਰਿਹਾ। ਇਹਦੀ ਇੱਕ ਵਜ੍ਹਾ ਹੈ ਕਿਉਂਕਿ ਮੁਗਲ ਦੌਰ ਦੇ ਵਿੱਚ ਜਿੰਨੀ ਵੀ ਕੰਸਟਰਕਸ਼ਨ ਕੀਤੀ ਜਾਂਦੀ ਸੀ, ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਉਹ ਚਿੱਟੇ ਸੰਗਮਰਮਰ ਤੋਂ ਕੀਤੀ ਜਾਂਦੀ ਸੀ ਜਾਂ ਲਾਲ ਪੱਥਰ ਦੀ ਵਰਤੋਂ ਕੀਤੀ ਜਾਂਦੀ ਸੀ। ਸੋ ਇਸ ਇਮਾਰਤ ਦੇ ਵਿੱਚ ਵੀ ਉਸ ਸਫੇਦ ਸੰਗਮਰਮਰ ਨੂੰ ਇਸਤੇਮਾਲ ਕੀਤਾ ਗਿਆ। ਇਸ ਤੋਂ ਇਲਾਵਾ ਫਰੈਸਕੋ ਪੇਂਟਿੰਗ ਦਾ ਬਹੁਤ ਖੂਬਸੂਰਤ ਇਸਤੇਮਾਲ ਦੇਖਣ ਨੂੰ ਮਿਲਦਾ ਹੈ। ਫਿਰ ਹਵਾ ਵਾਸਤੇ ਚਾਰਾਂ ਪਾਸਿਆਂ ਦੇ ਵਿੱਚ ਇੱਕ ਜਾਲੀਦਾਰ ਦਰਵਾਜ਼ੇ ਰੱਖੇ ਗਏ ਨੇ, ਉਹ ਵੀ ਇੱਕ ਬਹੁਤ ਖੂਬਸੂਰਤ ਤਾਲਮੇਲ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਚੱਲਾਂ ਕਿ ਜਦੋਂ ਹੀ ਆਪਾਂ ਦਰਬਾਰ ਦੇ ਬਿਲਕੁਲ ਸੱਜੇ ਪਾਸੇ ਦੇਖੀਏ ਤੇ ਇੱਕ ਸਾਨੂੰ ਬਹੁਤ ਹੀ ਖੂਬਸੂਰਤ ਇੱਕ ਛੋਟੀ ਜਿਹੀ ਪਿਆਰੀ ਮਸਜਿਦ ਨਜ਼ਰ ਆਉਂਦੀ ਹੈ ਕਿ ਜਿਹੜੇ ਇੱਥੇ ਜ਼ਾਇਰੀਨ ਆਉਂਦੇ ਆ ਆਪਣੇ ਦਰਸ਼ਨ ਕਰਨ ਵਾਸਤੇ, ਉਹ ਇੱਥੇ ਇਬਾਦਤ ਵੀ, ਆਪਣੀ ਨਮਾਜ਼ ਵੀ ਪੜ੍ਹ ਸਕਣ। ਇਸ ਤੋਂ ਇਲਾਵਾ ਜੇ ਅਸੀਂ ਆਪਣੇ ਖੱਬੇ ਪਾਸੇ ਗੱਲ ਕਰੀਏ ਤੇ ਦਰਖਤਾਂ ਦੀ ਬੜੀ ਖੂਬਸੂਰਤ ਇੱਕ ਤਰਤੀਬ ਸਾਨੂੰ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀ ਛੋਟਾ ਜਿਹਾ ਕਬਰਸਤਾਨ ਵੀ ਸਾਨੂੰ ਦੇਖਣ ਨੂੰ ਮਿਲਦਾ, ਜਿਹਦੇ ਵਿੱਚ ਵਕਤ ਦੇ ਬੜੇ ਨਾਮਵਰ ਬਿਊਰੋਕਰੇਟਸ ਅਤੇ ਇਸ ਸਿਲਸਿਲਾ ਦੇ ਉੱਤੇ ਤਲਕ ਰੱਖਣ ਵਾਲੇ, ਖਾਨਦਾਨ ਤੋਂ ਤਲਕ ਰੱਖਣ ਵਾਲਿਆਂ ਦੀ ਕਬਰਾਂ ਮੌਜੂਦ ਨੇ। ਇਸ ਤੋਂ ਇਲਾਵਾ ਹੋਰ ਵੀ ਜੇ ਅਸੀਂ ਦੇਖੀਏ ਤੇ ਸਹਿਨ ਇੱਕ ਬਹੁਤ ਖੁੱਲ੍ਹਾ ਤੇ ਵਸੀਹ ਸਹਿਨ ਹੈ, ਜਿਹਦੇ ਵਿੱਚ ਲੋਕ ਭਾਰੀ ਤਾਦਾਦ ਦੇ ਵਿੱਚ ਲੋਕ ਇੱਕ ਟਾਈਮ ਦੇ ਵਿੱਚ ਅਤੇ ਇਕੱਠੇ ਹੋ ਸਕਦੇ ਹਨ ਤੇ ਆਪਣੇ ਦਰਸ਼ਨ ਕਰ ਸਕਦੇ ਨੇ। ਇਸ ਤੋਂ ਇਲਾਵਾ ਆਪਣੀਆਂ ਮੰਨਤਾਂ ਮੰਨ ਸਕਦੇ ਹਨ, ਇਬਾਦਤ ਕਰ ਸਕਦੇ ਹਨ। ਸੋ ਦਰਸ਼ਕੋ, ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰ ਰਿਹਾ ਇਹ ਮੀਆਂ ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਦਰਬਾਰ।
ਪਿਆਰ ਅਤੇ ਇੱਥੇ ਸ਼ਾਂਤੀ ਇਸ ਕਦਰ ਵਰਤ ਰਹੀ ਹੈ ਕਿ ਮਹਿਸੂਸ ਨਹੀਂ ਹੁੰਦਾ ਕਿ ਇਹ ਅਸਥਾਨ ਲਾਹੌਰ ਦੀ ਧਰਤੀ ਦੇ ਵਿੱਚ ਮੌਜੂਦ ਹੈ, ਕਿਉਂਕਿ ਲਾਹੌਰ ਜਿਹੇ ਭੀੜੇ ਸ਼ਹਿਰ ਦੇ ਵਿੱਚ ਬਹੁਤ ਤੰਗ ਗਲੀਆਂ ਅਤੇ ਟ੍ਰੈਫਿਕ ਦਾ ਬਹੁਤ ਸ਼ੋਰ, ਪਰ ਇੱਥੇ ਆ ਕੇ ਇੱਕ ਰੂਹਾਨੀਅਤ ਭਰਾ ਅਹਿਸਾਸ ਦੇਖਣ ਨੂੰ ਮਿਲਦਾ ਹੈ ਅਤੇ ਖੂਬਸੂਰਤ ਦਰਖਤ ਅਤੇ ਖੂਬਸੂਰਤ ਲੋਕ ਜਿਹੜੇ ਇੱਥੋਂ ਦੇ ਸੇਵਾ ਕਰਨ ਵਾਲੇ ਬੜੇ ਹੀ ਪਿਆਰੇ ਲੋਕ ਜਿਹੜੇ ਕਿ ਇੱਥੇ ਦੀ ਸੇਵਾ ਕਰ ਰਹੇ ਨੇ, ਉਹਨਾਂ ਦਾ ਵੀ ਇੱਕ ਬਹੁਤ ਅੱਛਾ ਕੋਆਪਰੇਸ਼ਨ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਮੈਂ ਦਰਸ਼ਕੋ ਤੁਹਾਨੂੰ ਦੱਸਦਾ ਚੱਲਾਂ ਕਿ ਸਾਡੇ ਕੋਲ ਇਸੇ ਹੀ ਜਗ੍ਹਾ ਦੇ ਵਿੱਚ ਅੱਜ ਤੱਕ ਅਸੀਂ ਕਿਤੇ ਵੀ ਨਹੀਂ ਦੇਖਿਆ ਕਿ ਕਿਸੇ ਦਰਬਾਰ ਦੇ ਵਿੱਚ ਸਾਨੂੰ ਕੋਈ ਲਾਇਬ੍ਰੇਰੀ ਦੇਖਣ ਨੂੰ ਮਿਲੇ। ਇਹ ਇੱਕ ਬੜੀ ਇਤਿਹਾਸਿਕ ਇੰਪੋਰਟੈਂਸ ਵਾਲੀ ਗੱਲ ਹੈ ਕਿ ਇੱਥੇ ਇੱਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਤਾਂ ਕਿ ਲੋਕ ਇੱਥੇ ਆ ਕੇ ਇਤਿਹਾਸ ਦੇ ਨਾਲ ਵੀ ਜੋੜ ਸਕਣ। ਅਤੇ ਇੱਕ ਹੋਰ ਖੂਬਸੂਰਤ ਗੱਲ ਕਿ ਇੱਥੇ ਇੰਟਰਫੇਥ ਹਾਰਮਨੀ ਡਾਇਲੋਗ ਵਾਸਤੇ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਲੋਕੀ ਇੱਥੇ ਆਉਣ, ਇੰਟਰਫੇਥ ਹਾਰਮਨੀ 'ਤੇ ਗੱਲ ਕਰਨ। ਇਹ ਸਭ ਤੋਂ ਮੁੱਢਲੀ ਤਾਲੀਮ ਸੀ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ, ਜਿਹੜੀ ਕਿ ਅੱਜ ਦੇ ਦੌਰ 4 ਸਦੀਆਂ ਗੁਜ਼ਰਨ ਤੋਂ ਬਾਅਦ ਅੱਜ ਦੇ ਦੌਰ ਦੇ ਵਿੱਚ ਵੀ ਸਾਨੂੰ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਦਰਬਾਰ ਦੇ ਰਾਹੀਂ, ਇਸ ਸਥਾਨ ਦੇ ਰਾਹੀਂ ਇੱਕ ਥਾਂ 'ਤੇ ਆਓ, ਸਾਂਝੀ ਏਕਤਾ ਇਤਫਾਕ ਦੀ ਗੱਲ ਕਰੋ, ਪਿਆਰ ਮੁਹੱਬਤ ਦੀ ਗੱਲ ਕਰੋ, ਕਿਉਂਕਿ ਇਸ ਵਕਤ ਸਾਡੇ ਮਾਸ਼ਰੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਜੇ ਕਿਸੇ ਗੱਲ ਦੀ ਘਾਟ ਹੈ ਤੇ ਉਹ ਸਾਂਝੀ ਏਕਤਾ ਇਤਫਾਕ ਦੀ ਘਾਟ ਹੈ, ਜਿਹਦੇ ਕਰਕੇ ਅਸੀਂ ਇਕੱਠੇ ਨਹੀਂ ਹੋ ਰਹੇ। ਔਰ ਸਾਡੀ ਤਰੱਕੀ ਦਾ ਰਾਜ਼ ਵੀ, ਸਾਡੇ ਖਿੱਤੇ ਦੀ ਤਰੱਕੀ ਦਾ ਰਾਜ਼ ਇਸੇ ਵਿੱਚ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਪਿਆਰ ਮੁਹੱਬਤ ਇਨਸਾਨੀਅਤ ਦਾ ਦਰਸ ਵੰਡਦੇ ਹੋਏ ਇੱਕ ਦੂਸਰੇ ਦੇ ਨਾਲ ਰਹੀਏ। ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਲਾਇਬ੍ਰੇਰੀ, ਉਹ ਖੂਬਸੂਰਤ ਲਾਇਬ੍ਰੇਰੀ ਜਿਹਦੇ ਵਿੱਚ ਸਾਨੂੰ ਮੁਗਲ ਕੰਸਟਰਕਸ਼ਨ ਹੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਦੂਸਰੇ ਪਾਸੇ ਇੱਕ ਇਸ ਘਰ ਦਾ ਪੁਰਾਤਨ ਖੂਹ ਵੀ ਹੁੰਦਾ ਸੀ ਜਿਹਦੇ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਅੱਜ ਉਹ ਕਿਸੇ ਕਾਰਨ ਉਹਨੂੰ ਬੰਦ ਕਰ ਦਿੱਤਾ ਹੋਇਆ। ਅਸੀਂ ਤੁਹਾਨੂੰ ਉਹ ਖੂਹ ਦੇ ਵੀ ਨਿਸ਼ਾਨਾਤ ਦਿਖਾਵਾਂਗੇ। ਇਸ ਤੋਂ ਇਲਾਵਾ ਲਾਇਬ੍ਰੇਰੀ ਦੇ ਵਿੱਚ ਬਹੁਤ ਹੀ ਖੂਬਸੂਰਤ ਮੁਤਾਲਿਆ ਵਾਸਤੇ ਕਿਤਾਬਾਂ ਰੱਖੀਆਂ, ਜਿਹੜੀ ਦੀਨੀ ਕਿਤਾਬਾਂ, ਇਸ ਤੋਂ ਇਲਾਵਾ ਇਤਿਹਾਸ ਦੀਆਂ ਕਿਤਾਬਾਂ, ਉਹ ਵੀ ਦਿਖਾਵਾਂਗੇ। ਸੋ ਬਣੇ ਰਹੋ ਮੇਰੇ ਨਾਲ, ਮੈਂ ਤੁਹਾਨੂੰ ਉਸ ਪਾਸੇ ਨੂੰ ਲੈ ਕੇ ਚੱਲਦਾ। ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਬਹੁਤ ਹੀ ਖੂਬਸੂਰਤ ਤੇ ਪਿਆਰੀ ਉਸ ਇਤਿਹਾਸਿਕ ਥਾਂ ਦੇ ਉੱਤੇ ਜਿੱਥੇ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਉਹ ਖੂਬਸੂਰਤ ਜਗ੍ਹਾ, ਉਹ ਖੂਬਸੂਰਤ ਇੱਟਾਂ ਜਿਹਦੇ ਨਾਲ ਇਹ ਇਮਾਰਤ ਬਣੀ ਹੋਈ ਹੈ ਉਹ ਦਿਖਾਉਣਾ ਚਾਹਾਂਗਾ। ਉਹੀ ਪੁਰਾਤਨ ਇੱਟਾਂ ਜਿਹੜੀਆਂ ਕਿ ਮੁਗਲ ਦੌਰ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸਨ, ਉਹੀ ਚੂਨੇ ਦਾ ਕੰਮ ਜਿਹੜਾ ਜਿਹਦੇ ਨਾਲ ਇਹਨਾਂ ਇੱਟਾਂ ਨੂੰ ਜੋੜਿਆ ਗਿਆ ਅਤੇ ਇਹਦੀ ਦੀਵਾਰਾਂ ਦੀ ਮੋਟਾਈ ਤੋਂ ਵੀ ਚੈੱਕ ਕਰ ਸਕਦੇ ਹੋ ਕਿ ਇਹ ਉਸੇ ਵੇਲੇ ਦਾ ਕੰਮ ਹੈ। ਇਸ ਤੋਂ ਇਲਾਵਾ ਸਮੇਂ ਦੇ ਨਾਲ ਇਸ ਚੀਜ਼ ਨੂੰ ਰੈਨੋਵੇਟ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਫਰੈਸਕੋ ਪੇਂਟਿੰਗ ਜਿਹੜੀ ਹੈਗੀਆਂ ਸਨ ਉਹ ਖਰਾਬ ਹੋ ਗਈਆਂ ਸਨ, ਪਰ ਹੁਣ ਇਹਦੇ ਉੱਤੇ ਦੁਬਾਰਾ ਉਹੀ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹਦੀ ਸਫਾਈ, ਇਹਦੀ ਖੂਬਸੂਰਤੀ ਦਾ ਖਾਸਾ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਦੇਖਿਆ ਜਾਏ ਤੇ ਬਹੁਤ ਹੀ ਖੂਬਸੂਰਤ ਜਿਹੜੇ ਬਲਬ ਹੈ ਉਹ ਵੀ ਲਾਏ ਗਏ ਆ ਤਾਂ ਕਿ ਜਿਹੜੇ ਇੱਥੇ ਆਉਣ ਲੋਕ ਉਹ ਆਸਾਨੀ ਨਾਲ ਇੱਥੇ ਪੜ੍ਹ ਸਕਣ। ਅਤੇ ਬਹੁਤ ਹੀ ਖੂਬਸੂਰਤ ਮਾਹੌਲ ਨੂੰ ਠੰਡਾ ਰੱਖਣ ਵਾਸਤੇ ਇਹਦੇ ਸਾਈਡ ਤੇ ਏਸੀ ਵੀ ਲਾਏ ਹੋਏ ਹਨ। ਅਤੇ ਬਹੁਤ ਹੀ ਵਧੀਆ ਗੱਲ ਜਿਹੜੀ ਕਿ ਲਾਇਬ੍ਰੇਰੀ ਦੇ ਅੰਦਰ, ਔਰ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਕਿ ਇਸ ਦਰਬਾਰ ਦੇ ਅੰਦਰ ਇਸ ਲਾਇਬ੍ਰੇਰੀ ਦਾ ਮੌਜੂਦ ਹੋਣਾ ਇੱਕ ਬਹੁਤ ਵੱਡਾ ਤਾਜੁਬ ਦੀ ਗੱਲ ਹੈ। ਇੱਧਰ ਮੈਂ ਤੁਹਾਨੂੰ ਕਿਤਾਬਾਂ ਦੀ ਕਲੈਕਸ਼ਨ ਦਿਖਾਉਣਾ ਚਾਹਾਂਗਾ ਕਿ ਤੁਸੀਂ ਦੇਖ ਸਕਦੇ ਹੋ ਉੱਤੇ ਕੁਰਾਨ ਸ਼ਰੀਫ ਦੇ ਬਾਰੇ ਜਿਹੜੀਆਂ ਕਿਤਾਬਾਂ, ਉਹਨਾਂ ਦੇ ਤਰਜਮਾ, ਉਹ ਕਿਤਾਬਾਂ ਰੱਖੀਆਂ ਹੋਈਆਂ ਹਨ। ਥੱਲੇ ਜੇ ਦੇਖੀਏ ਤੇ ਅਹਦੀਸ ਮੁਬਾਰਕ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਉਸ ਤੋਂ ਇਲਾਵਾ ਹੋਰ ਜਿਹੜੀਆਂ ਲਿਟਰੇਚਰ ਦੀਆਂ ਥੱਲੇ ਕਿਤਾਬਾਂ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਹੀਆਂ। ਆਪਾਂ ਦੂਜੇ ਸੈਕਸ਼ਨ ਦੇ ਵਿੱਚ ਆਈਏ ਤੇ ਇੱਥੇ ਵੀ ਸਾਨੂੰ ਦੀਨੀ ਕਿਤਾਬਾਂ ਦਾ ਇੱਕ ਬਹੁਤ ਹੀ ਹਿਊਜ ਕਲੈਕਸ਼ਨ ਦੇਖਣ ਨੂੰ ਮਿਲਦੀ ਹੈ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮਿਹਰਾਬੀ ਸ਼ਕਲ ਦੇ ਵਿੱਚ ਇਹਦੇ ਜਿਹੜੇ ਸ਼ੈਲਫ ਬਣਾਏ ਉਹਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ। ਅੱਗੇ ਸਾਹਮਣੇ ਖੂਬਸੂਰਤ ਟੇਬਲ ਨੇ ਜਿਹਦੇ ਉੱਤੇ ਲੋਕ ਬਹਿ ਕੇ ਆਸਾਨੀ ਦੇ ਨਾਲ ਪੜ੍ਹ ਸਕਦੇ ਆ। ਇੱਕ ਜਿਹੜੀ ਸੋਹਣੀ ਗੱਲ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਇਹ ਗੱਲ ਇੰਟਰਫੇਥ ਹਾਰਮਨੀ ਡਾਇਲੋਗ ਟੇਬਲ, ਕਿ ਇਹ ਉਹ ਟੇਬਲ ਹੈ ਜਿੱਥੇ ਸਾਂਝੀ ਏਕਤਾ, ਇਤਫਾਕ, ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ। ਉਹ ਜੋ ਕਿ ਇਸ ਦਰਬਾਰ ਦੇ ਰਾਹੀਂ ਇੱਕ ਬਹੁਤ ਹੀ ਉੱਚਾ, ਇੱਕ ਵੱਡਾ ਪੈਗਾਮ ਹੈ ਜਿਹੜੀ ਕਿ ਸਾਰੀ ਇਨਸਾਨੀਅਤ ਨੂੰ ਜਾਂਦਾ ਹੈ ਕਿ ਇੱਥੇ ਇਨਸਾਨੀਅਤ ਦੀ ਭਲਾਈ, ਇਨਸਾਨੀਅਤ ਦੇ ਵਾਸਤੇ ਕੰਮ ਕੀਤਾ ਜਾਂਦਾ ਹੈ। ਇੱਥੇ ਵੀ ਆਪਾਂ ਜੇਕਰ ਦੇਖੀਏ ਤਾਂ ਸਾਨੂੰ ਹਵਾਲਾ ਜਾਤੀ ਉਸ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਇਸ ਤੋਂ ਇਲਾਵਾ ਹਜ਼ਰਤ ਸਾਈਂ ਮੀਆਂ ਮੀਰ ਜੀ ਕਾਰਨਰ ਹੈ ਜਿਹਦੇ ਵਿੱਚ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਜ਼ਿੰਦਗੀ ਦੇ ਬਾਰੇ ਲੋਕਾਂ ਨੇ ਕੀ ਲਿਖਿਆ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹ ਸਾਨੂੰ ਇੱਥੋਂ ਦੇਖਣ ਨੂੰ ਮਿਲਦਾ ਹੈ। ਤਸੱਵੁਫ, ਰੱਬ ਦੇ ਨਾਲ ਇਸ਼ਕ ਮੁਹੱਬਤ ਦੀਆਂ ਗੱਲਾਂ ਵਾਸਤੇ ਇਹ ਸੈਕਸ਼ਨ ਬਣਾਇਆ ਗਿਆ ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਲਿਟਰੇਚਰ ਨੂੰ ਸਾਂਭ ਕੇ ਰੱਖਿਆ ਗਿਆ। ਇਸ ਤੋਂ ਬਾਅਦ ਜੇ ਆਖੀਰਲੇ ਹੀ ਸਾਈਡ 'ਤੇ ਆ ਕੇ ਦੇਖੀਏ ਤਾਂ ਇੱਥੇ ਵੀ ਬਾਇਓਗ੍ਰਾਫੀ ਦੀਆਂ ਕਿਤਾਬਾਂ ਉੱਤੇ ਸਾਨੂੰ ਦੇਖਣ ਨੂੰ ਮਿਲਦੀਆਂ। ਥੱਲੇ ਇੱਕ ਮੁਤਫਰਕ ਜਿਹੜੀਆਂ ਕਿਤਾਬਾਂ ਉਹ ਦੇਖਣ ਨੂੰ ਮਿਲਦੀਆਂ। ਫਿਰ ਹਿਸਟਰੀ ਦੇ ਰਿਲੇਟਡ ਵੀ ਸਾਨੂੰ ਇੱਥੇ ਖੂਬਸੂਰਤ ਕਿਤਾਬਾਂ ਦੇਖਣ ਨੂੰ ਮਿਲਦੀਆਂ। ਅਗਰ ਜੇਕਰ ਕੋਈ ਕਹਿੰਦਾ ਹੈ ਕਿ ਮੈਂ ਉੱਤੇ ਸਟੱਡੀ ਟੇਬਲ 'ਤੇ ਬਹਿ ਕੇ ਸਟੱਡੀ ਨਹੀਂ ਕਰ ਸਕਦਾ, ਤਾਂ ਬਹੁਤ ਹੀ ਖੂਬਸੂਰਤ ਥੱਲੇ ਕਾਰਪੇਟ ਵੀ ਵਿਛਾਇਆ ਗਿਆ ਤਾਂ ਕਿ ਜਿਹੜੇ ਵੀ ਲੋਕ ਇੱਥੇ ਆ ਕੇ ਰੀਡਿੰਗ ਕਰਨਾ ਚਾਹਣ, ਇਤਿਹਾਸ ਨਾਲ ਜੁੜਨਾ ਚਾਹਣ ਜਾਂ ਆਪਣੇ ਲਿਟਰੇਚਰ ਨਾਲ ਜੁੜਨਾ ਚਾਹਣ, ਉਹਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਹੈ, ਮਾਹੌਲ ਦਿੱਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਟੈਨਸ਼ਨ ਨਾ ਹੋਵੇ।
हाँ जी दर्शकों, मैं ਤੁਹਾਨੂੰ एक खूबसूरत ਲਾਇਬ੍ਰੇਰੀ ਦਾ ਵਿਜ਼ਿਟ ਕਰਵਾ ਰਿਹਾ ਸੀ ਜਿਹੜਾ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਦੇ ਅੰਦਰ ਹੀ ਸਥਿਤ ਹੈ ਤੇ ਬਹੁਤ ਖੂਬਸੂਰਤੀ ਦੇ ਨਾਲ ਇਹਦਾ ਕੰਮ ਕੀਤਾ ਗਿਆ ਔਰ ਤੇ ਇਹਦੇ ਕੰਮ ਦੇ ਵਿੱਚ ਜਿਹੜੀ ਬੁਨਿਆਦੀ ਕਿਰਦਾਰ ਅਦਾ ਕੀਤਾ ਜਾ ਰਿਹਾ ਉਹ ਵਾਲ ਸਿਟੀ ਆਫ ਲਾਹੌਰ ਅਥਾਰਟੀ ਦੀ ਤਰਫੋਂ ਅਤੇ ਮਹਿਕਮਾ ਔਕਾਫ ਦੀ ਮਦਦ ਦੇ ਨਾਲ ਇਹਦਾ ਕੰਮ ਕੀਤਾ ਜਾ ਰਿਹਾ। ਅੱਛਾ ਦਰਸ਼ਕੋ, ਇਹਦੇ ਵਿੱਚ ਅਸੀਂ ਗੱਲ ਦੇਖੀ ਇੰਟਰਫੇਥ ਹਾਰਮਨੀ ਡਾਇਲੋਗ ਦੀ ਤੇ ਉਹਦੇ ਤੋਂ ਹੀ ਮੈਨੂੰ ਇੱਕ ਬਹੁਤ ਹੀ ਸੋਹਣੀ ਸਟੋਰੀ ਅਤੇ ਗੱਲ ਯਾਦ ਆਈ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਜਿਹੜੀ ਕਿ ਇੱਕ ਬਹੁਤ ਹੀ ਵੱਡੀ ਮਿਸਾਲ ਹੈ ਇੰਟਰਫੇਥ ਹਾਰਮਨੀ ਦੀ ਜੋ ਕਿ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਜ਼ਿੰਦਗੀ ਤੋਂ ਮਿਲਦੀ ਹੈ। ਇਹਦੀ ਮਿਸਾਲ ਮੈਂ ਤੁਹਾਨੂੰ ਇੱਦਾਂ ਦੇਣਾ ਚਾਹਾਂਗਾ ਕਿ ਸਿੱਖ ਧਰਮ ਦੇ 5ਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਹੁਤ ਹੀ ਇੱਕ ਯਾਰਾਨਾ ਸੀਗਾ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਨਾਲ, ਕਿਉਂਕਿ ਉਹ ਵੀ ਉਸੇ ਸਮੇਂ ਦੇ ਵਿੱਚ ਰਹੇ ਸਨ ਤੇ ਇੱਕ ਬਹੁਤ ਹੀ ਖੂਬਸੂਰਤ ਪਿਆਰ ਮੁਹੱਬਤ ਦਾ ਰਿਸ਼ਤਾ ਆਪਸ ਦੇ ਵਿੱਚ ਬਣਿਆ ਹੋਇਆ ਸੀ। ਇਸ ਰਿਸ਼ਤੇ ਦੀ ਮੈਂ ਤੁਹਾਨੂੰ ਮਿਸਾਲ ਇੱਦਾਂ ਦਿਆਂਗਾ ਕਿ ਜਦੋਂ ਗੋਲਡਨ ਟੈਂਪਲ ਹਰਮੰਦਰ ਸਾਹਿਬ ਗੁਰਦੁਆਰਾ ਅਸੀਂ ਦੇਖਦੇ ਹਾਂ ਕਿ ਉਹਦਾ ਨੀਂਹ ਪੱਥਰ ਵੀ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਇਆ ਗਿਆ ਔਰ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਟਰਫੇਥ ਹਾਰਮਨੀ ਦਾ ਇੱਕ ਐਡਾ ਵੱਡਾ ਦਰਸ ਸਾਨੂੰ ਇੱਕ ਐਡਾ ਵੱਡਾ ਸਬਕ ਜਿਹੜਾ ਉਹਨਾਂ ਦੀ ਜ਼ਿੰਦਗੀ ਤੋਂ ਦੇਖਣ ਨੂੰ ਮਿਲਦਾ ਹੈ ਕਿ ਕਿਸ ਕਦਰ ਉਹਨਾਂ ਸੂਫੀਆ ਕਰਾਮ ਦਾ ਆਪਸ ਦੇ ਵਿੱਚ ਪਿਆਰ ਮੁਹੱਬਤ ਤੇ ਸਾਂਝੀ ਏਕਤਾ ਇਤਫਾਕ ਰਹੀ ਹੋਏਗੀ ਕਿ ਇੱਕ ਦੂਜੇ ਧਰਮ ਦੇ ਜਿਹੜੇ ਆਗੂ ਹਨ ਗੁਰੂ ਸਾਹਿਬ ਹਨ ਉਹ ਆਪਣੇ ਜਿਹੜੇ ਪਵਿੱਤਰ ਸਥਾਨ ਆ ਉਹਦਾ ਨੀਂਹ ਪੱਥਰ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਰਹੇ ਹਨ ਅਤੇ ਇਹ ਇੱਕ ਪਿਆਰ ਮੁਹੱਬਤ ਦੋਸਤੀ ਦੀ ਅਲਾਮਤ ਹੈ ਜਿਹਦੀ ਮਿਸਾਲ ਸਾਨੂੰ ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਜ਼ਿੰਦਗੀ ਤੋਂ ਮਿਲਦੀ ਹੈ ਅਤੇ ਅੱਜ ਵੀ ਜਿਹੜੀ ਉਹਨਾਂ ਦੇ ਦਰ ਦੇ ਉੱਤੋਂ ਸਾਨੂੰ ਇੰਟਰਫੇਥ ਹਾਰਮਨੀ ਦੀ ਗੱਲ ਦੇਖਣ ਨੂੰ ਮਿਲ ਰਹੀ ਹੈ। ਇਹ ਅੱਜ ਦੀ ਨਹੀਂ, ਉਹ 4 ਸਦੀਆਂ ਪੁਰਾਣੀ ਉਹ ਗੱਲ ਉਹ ਪਿਆਰ ਮੁਹੱਬਤ ਚੱਲਦੀ ਆ ਰਹੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਸਿੱਖ ਯਾਤਰੀ ਵੀ ਇਸ ਸਥਾਨ ਦੇ ਉੱਤੇ ਆਉਂਦੇ ਹਨ ਤੇ ਆਪਣੀ ਚੜਾਵਾ ਚੜਾਉਂਦੇ ਹਨ ਅਤੇ ਉਹ ਸਾਰੀ ਜਿਹੜਾ ਰਿਸਪੈਕਟ ਗੁਰੂ ਸਾਹਿਬ ਜੀ ਨੇ ਹਜ਼ਰਤ ਸਾਈਂ ਮੀਆਂ ਮੀਰ ਜੀ ਨੂੰ ਬਖਸ਼ੀ ਉਸੇ ਹੀ ਰਿਸਪੈਕਟ ਨਾਲ ਹਜ਼ਰਤ ਸਾਈਂ ਮੀਆਂ ਮੀਰ ਜੀ ਨੂੰ ਯਾਦ ਕਰਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਪੂਰਨੇ ਉਹੀ ਗੱਲਾਂ ਜਿਹੜੀਆਂ ਕਿ ਪੀਰਾਂ ਫਕੀਰਾਂ ਦੀਆਂ ਸੇਮ ਹੁੰਦੀਆਂ ਜਿਹਦੇ ਵਿੱਚ ਪਿਆਰ ਮੁਹੱਬਤ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ ਤੇ ਰੱਬ ਦੇ ਨਾਲ ਜੁੜਨ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਜਿੰਨੇ ਵੀ ਅਸੀਂ ਪੀਰ ਫਕੀਰ ਦੇਖਦੇ ਹਾਂ, ਜਿੰਨੇ ਵਲੀ ਅੱਲਾ ਜਾਂ ਨਬੀ ਪੈਗੰਬਰ ਹਜ਼ਾਤ ਉਹਨਾਂ ਨੂੰ ਦੇਖਦੇ ਹਾਂ ਤੇ ਉਹਨਾਂ ਦੀ ਜ਼ਿੰਦਗੀ ਤੋਂ ਇਹੀ ਸਾਨੂੰ ਦਰਸ ਮਿਲਦਾ ਹੈ। ਅਤੇ ਆਪਣੇ ਚੈਨਲ ਦੇ ਰਾਹੀਂ ਵੀ ਅਸੀਂ ਆਪਣੀ ਆਡੀਅנס ਨੂੰ, ਆਪਣੇ ਦਰਸ਼ਕਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਪਿਆਰ ਮੁਹੱਬਤ ਸਾਂਝੀ ਏਕਤਾ ਇਤਫਾਕ ਦੇ ਨਾਲ ਹੀ ਜ਼ਿੰਦਗੀ ਵਧੀਆ ਗੁਜ਼ਾਰੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਹੜੀ ਮੈਂ ਆਪ ਜੀ ਨਾਲ ਗੱਲ ਕੀਤੀ ਸੀ ਉਹ ਦਰਖਤਾਂ ਦੇ ਬਾਰੇ ਤੇ ਕਬਰਿਸਤਾਨ ਦੇ ਬਾਰੇ, ਉਧਰਲੇ ਪਾਸੇ ਨੂੰ ਅਸੀਂ ਮੂਵ ਹੁੰਦੇ ਹਾਂ ਤੇ ਮੈਂ ਤੁਹਾਨੂੰ ਉਧਰ ਵੀ ਲੈ ਕੇ ਚੱਲਦਾ ਅਤੇ ਦਿਖਾਣਾ ਕਿ ਕਿਹੜੇ ਜਿਹੜੇ ਨਾਮਵਰ ਨੇ ਜਿਨ੍ਹਾਂ ਦੀਆਂ ਇੱਥੇ ਕਬਰਾਂ ਮੌਜੂਦ ਨੇ ਅਤੇ ਉਹ ਜਿਹੜੇ ਸਿਲਸਿਲਾ ਜਿਹੜਾ ਇੱਕ ਪਰਿਵਾਰ ਦਾ ਸਿਲਸਿਲਾ ਚੱਲਿਆ ਆ ਰਿਹਾ ਉਹਨਾਂ ਦੀਆਂ ਇੱਥੇ ਕਬਰਾਂ ਮੌਜੂਦ ਹੈ ਅਤੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਹਨਾਂ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਦੇਖ ਸਕਦੇ ਹੋ ਕਿ ਇੱਕ ਖੂਬਸੂਰਤ ਤਰੀਕੇ ਨਾਲ ਪਿੱਛੇ ਨਜ਼ਰ ਆ ਰਿਹਾ। ਦਰਸ਼ਕੋ, ਫਕੀਰਾਂ ਦਾ ਦਰ ਹੋਵੇ ਅਤੇ ਉੱਥੇ ਲੰਗਰ ਦੀ ਪ੍ਰਥਾ ਨਾ ਹੋਵੇ ਇਹ ਅਸੀਂ ਨਹੀਂ ਮੰਨਦੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਥੇ ਗਰੀਬਾਂ ਨੂੰ ਲੰਗਰ ਛਕਾਉਣ ਵਾਸਤੇ ਉਹਨਾਂ ਦੇ ਸ਼ਾਮ ਦੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜਿਹੜੀ ਕਿ ਮੈਂ ਆਪ ਜੀ ਨਾਲ ਖੂਹ ਦੀ ਗੱਲ ਕੀਤੀ ਸੀ, ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਪ੍ਰੋਪਰ ਆਪਾਂ ਖੂਹ ਤਾਂ ਨਹੀਂ ਦਿਖਾ ਸਕਦੇ ਪਰ ਉਹ ਨਿਸ਼ਾਨ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਉਹ ਸਥਾਨ ਹੈ, ਉਹ ਜਗ੍ਹਾ ਹੈਗੀ ਹੈ, ਇਹ ਬਿਲਕੁਲ ਹੈ ਇਹ ਸਰਕਲ ਦੇ ਵਿੱਚ ਜਿੱਥੇ ਉਹ ਖੂਹ ਸੀਗਾ, ਇਸ ਘਰ ਦਾ ਖੂਹ ਜਿੱਥੋਂ ਪਾਣੀ ਦੀ ਵਰਤੋਂ ਹੁੰਦੀ ਸੀ। ਸੋ ਵਕਤ ਦੇ ਨਾਲ ਜਿਵੇਂ ਕਿ ਸਿਸਟਮ ਜਦੀਦ ਹੁੰਦਾ ਗਿਆ, ਮੋਟਰਾਂ ਦੇ ਸਿਸਟਮ, ਬੱਤੀ ਦਾ ਸਿਸਟਮ ਆ ਗਿਆ, ਫਿਰ ਇਹਨਾਂ ਖੂਹਾਂ ਦੀ ਇੰਨੀ ਇੰਪੋਰਟੈਂਸ ਨਹੀਂ ਰਹੀ ਤੇ ਵਕਤ ਦੇ ਨਾਲ ਹਾਲਾਤ ਵੀ ਥੋੜ੍ਹੇ ਇਹੋ ਜਿਹੇ ਸੀ ਕਿ ਇਹਨਾਂ ਨੂੰ ਪੂਰਨਾ ਪਿਆ। ਸੋ ਇਹ ਖੂਹ ਨੂੰ ਪੂਰ ਦਿੱਤਾ ਗਿਆ। ਮਿੱਤਰ ਪਿਆਰਿਓ, ਅੱਜ ਤੁਸੀਂ ਮੇਰੇ ਨਾਲ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ, ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ, ਇਤਿਹਾਸ ਦੇ ਬਾਰੇ ਜਾਣਿਆ ਅਤੇ ਕਿੰਨੀ ਖੂਬਸੂਰਤੀ ਦੇ ਨਾਲ ਉਹਨਾਂ ਦੇ ਇਸ ਦਰ ਨੂੰ ਸਾਂਭ ਕੇ ਰੱਖਿਆ ਗਿਆ ਤੇ ਆਉਣ ਵਾਲਿਆਂ ਵਾਸਤੇ ਇੱਕ ਖੁੱਲ੍ਹਾ ਸੱਦਾ, ਖੁੱਲ੍ਹਾ ਵੈਲਕਮ ਹੈ ਕਿ ਉੱਥੇ ਆ ਕੇ ਦਰਸ਼ਨ ਕਰ ਸਕਦੇ ਹਨ, ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਸਕਦੇ ਹਨ। ਸੋ ਇਹ ਸਾਰੀਆਂ ਚੀਜ਼ਾਂ ਅੱਜ ਤੁਸੀਂ ਸਾਡੇ ਨਾਲ ਐਕਸਪਲੋਰ ਕੀਤੀਆਂ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸਾਡਾ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।